ਮਗਰਿਬ ਤੋਂ ਜ਼ਰਾ ਪਹਿਲੇ ਦਾ ਮੰਜ਼ਰ ਹੈ। ਪਹਿਲਾ ਰੋਜ਼ਾ ਵੇ ਸਾਡਾ। ਅਸੀਂ ਆਪਣਾ ਵਲੌਗ ਅਪਲੋਡ ਕਰ ਦਿੱਤਾ ਵੇ ਤੇ ਅਸੀਂ ਖਰਾਮਾ ਖਰਾਮਾ ਟੁਰ ਪਏ ਆ ਕਿ ਠੰਡਕ ਤਾਂ ਹੋ ਗਈ ਹੈ, ਪਰ ਐਵੇਂ ਕਿ ਫਿਰ ਵੀ ਚਲੋ ਠੀਕ ਹੈ, ਪੈਦਲ ਪੈਦਲ ਚੱਲਦੇ ਆ ਤੇ ਅਸੀਂ ਜਾ ਕੇ ਉੱਥੇ ਰੋਜ਼ਾ ਖੋਲ੍ਹਣਾ ਵੇ। ਤੇ ਬੜਾ ਜਿਹੜਾ ਨਾ ਅਸਮਾਨ ਬੜਾ ਪਿਆ ਸੋਹਣਾ ਲੱਗਦਾ ਹੈ ਕਿ ਮੈਂ ਤੁਹਾਨੂੰ ਪਿੱਛੇ ਕਰਕੇ ਦਿਖਾਉਂਦੀ ਨਾ, ਤੇ ਬੜਾ ਅੱਛਾ ਅਸਮਾਨ ਪਿਆ ਲੱਗਦਾ ਵੇ। ਤੇ ਅਸੀਂ ਬਸ ਹੁਣ ਜਿਹੜਾ ਉੱਥੇ ਜਾ ਕੇ ਰੋਜ਼ਾ ਖੋਲਾਂਗੇ ਤੇ ਫਿਰ ਕੀ ਕਹਿੰਦੇ ਨੇ ਕੱਲ ਫਿਰ ਤੁਹਾਡਾ ਹਸਬੇ ਮਾਮੂਲ ਮੁਲਾਕਾਤ ਹੋਏਗੀ। ਤੇ ਮੈਂ ਤਾਂ ਭਾਲੂ ਵਾਲਾ ਕੋਟ ਪਾ ਲਿਆ ਕਿਉਂਕਿ ਇੱਕਦਮ ਟੈਂਪਰੇਚਰ ਬਹੁਤ ਡਾਊਨ ਹੋਇਆ। ਸਵੇਰ ਜਦੋਂ ਅਸੀਂ ਉੱਠੇ ਇੰਨਾ ਅੱਛਾ ਮੌਸਮ ਸੀ ਔਰ ਬਾਰਿਸ਼ ਧੁੱਪ ਨਿਕਲੀ ਹੋਈ ਸੀ, ਬੜਾ ਹੀ ਚੰਗਾ ਲੱਗਿਆ। ਸੇਕ ਆ ਰਿਹਾ ਸੀ, ਖਿੜਕੀਆਂ 'ਚ ਖੂਬ ਅਸੀਂ ਉਹ ਕੀਤਾ, ਪਰ ਐਵੇਂ ਕਿ ਬਸ ਇੱਕਦਮ ਹੀ ਜਿਹੜਾ ਵੇ ਨਾ ਹਮਲਾ ਕਰ ਦਿੱਤਾ ਸਰਦੀ ਨੇ। ਜਿਵੇਂ ਹੀ ਸੂਰਜ ਵਿਚਾਰਾ ਡੁੱਬਿਆ ਤੇ ਨਾਲ ਹੀ ਜਿਹੜੇ ਨੇ ਸਰਦੀ ਨੇ ਕਿਹਾ ਆ ਜਾਓ ਵੀ ਤੁਹਾਨੂੰ ਗ੍ਰਿਫਤਾਰ ਕਰਨ ਮੈਂ ਆ ਗਈ ਹਾਂ ਤੇ ਹੱਥਕੜੀਆਂ ਪਾ ਦੇਵਾਂ ਤੁਹਾਨੂੰ। ਤੇ ਉਹਨੇ ਸਾਨੂੰ ਸਰਦੀ ਨੇ ਸਾਨੂੰ ਜਕੜ ਲਿਆ ਵੇ। ਫਾਸਲਾ ਜ਼ਿਆਦਾ ਨਹੀਂ ਹੈ, ਪਰ ਐਵੇਂ ਕਿ ਅਗਰ ਬਾਰਿਸ਼ ਨਾ ਹੋਵੇ ਤਾਂ ਤੁਸੀਂ ਆਰਾਮ ਦੇ ਨਾਲ ਰਿੜਦੇ ਉੱਥੇ ਤੱਕ ਪਹੁੰਚ ਜਾਂਦੇ ਹੋ। ਤੇ ਚਲੋ ਵੀ ਅਸੀਂ ਵੀ ਚੱਲ ਰਹੇ ਹਾਂ। ਰੋਜ਼ਾ ਖੁੱਲ੍ਹਣ ਦਾ ਬਿਲਕੁਲ ਟਾਈਮ ਹੋਣ ਵਾਲਾ ਵੇ। ਉਹਨਾਂ ਦਾ ਫ਼ੋਨ ਵੀ ਆ ਚੁੱਕਿਆ ਕਿ ਤੁਸੀਂ ਆਏ ਨਹੀਂ ਹੋ। ਕੀ ਗੱਲ ਹੋ ਗਈ? ਅਸੀਂ ਕਿਹਾ ਗੱਲ ਕੋਈ ਨਹੀਂ ਹੋਈ, ਬਸ ਅਸੀਂ ਆਪਣੇ ਉਹਦੇ ਵਿੱਚ ਲੱਗੇ ਹੋਏ ਸਾਂ। ਮੈਂ ਵਲੌਗ ਅਪਲੋਡ ਕਰਕੇ ਫਿਰ ਮੈਂ ਅਸਰ ਪੜ੍ਹੀ ਔਰ ਉਸ ਤੋਂ ਬਾਅਦ ਫਿਰ ਆਪਣੇ ਹਸਬੈਂਡ ਨੂੰ ਥੋੜ੍ਹਾ ਜਿਹਾ ਦਿੱਤਾ ਮੈਂ ਕੁਛ ਖਾਣ ਪੀਣ ਵਾਸਤੇ। ਇਸ ਤੋਂ ਪਹਿਲੇ ਉਹਨਾਂ ਨੂੰ ਮੈਂ ਦੇ ਦਿੱਤਾ ਸੀ ਉਹ ਜਿਹੜਾ ਫਰੂਟ ਵਗੈਰਾ, ਪਰ ਉਹਨਾਂ ਨੂੰ ਫਿਰ ਥੋੜ੍ਹੀ ਚਾਹ ਬਣਾ ਕੇ ਦਿੱਤੀ। ਉਹਨਾਂ ਨੂੰ ਤਲਬ ਹੋ ਰਹੀ ਸੀ ਕਿ ਮੇਰੇ ਥੋੜ੍ਹਾ ਮੈਨੂੰ ਚਾਹ ਚਾਹੀਦੀ ਹੈ, ਫਿਰ ਉਹਨਾਂ ਨੂੰ ਚਾਹ ਵਗੈਰਾ ਦਿੱਤੀ ਔਰ ਫਿਰ ਬਸ ਮੈਂ ਹੁਣ ਨਿਕਲ ਆਈ ਹਾਂ। ਤੇ ਸਰਦੀ ਖਾਸੀ ਹੈ। ਚਲੋ ਜੀ ਅਸੀਂ ਉੱਥੇ ਚੱਲ ਕੇ ਤੁਹਾਡੇ ਨਾਲ ਮੁਲਾਕਾਤ ਕਰਨੇ ਆ, ਉੱਥੇ ਦੇਖਦੇ ਹਾਂ ਕਿ ਰਾਫੇ ਨੇ ਰੋਜ਼ਾ ਰੱਖਿਆ ਹੈ। ਇਨਸ਼ਾਅੱਲਾ ਰੱਖਿਆ ਹੀ ਹੋਏਗਾ। ਔਰ ਅਸੀਂ ਕਿਸ ਚੀਜ਼ ਦਾ ਰੋਜ਼ਾ ਖੋਲ੍ਹਨੇ ਆ, ਕੀ ਇhtਮਾਮ ਹੋਇਆ ਪਹਿਲੇ ਰੋਜ਼ੇ ਦਾ, ਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਪਹਿਲਾ ਰੋਜ਼ਾ ਔਰ ਪਹਿਲੀ ਇਫਤਾਰੀ। ਲੋ ਵੀ ਜੀ ਦੇਖ ਲਓ, ਪਹਿਲਾ ਰੋਜ਼ਾ ਅਸੀਂ ਕਿਨ ਚੀਜ਼ਾਂ ਨੇ ਇਫਤਾਰ ਕੀਤਾ। ਗਰਮਾ ਗਰਮ ਹੋਮਮੇਡ ਜਿਹੜੇ ਨੇ ਸਮੋਸੇ ਬਣ ਰਹੇ ਨੇ, ਨਾਲ ਬੇਸਨ ਲੱਗੇ ਹੋਏ ਆਲੂ ਸਾਡੇ ਘਰ ਫਰਾਈ ਹੁੰਦੇ ਨੇ। ਇਹ ਬੱਚੇ ਬਹੁਤ ਸ਼ੌਕ ਨਾਲ ਖਾਂਦੇ ਨੇ ਤੇ ਇਹ ਤਾਂ ਜ਼ਰੂਰ ਲਾਜ਼ਮੀ ਆਈਟਮ ਹੈ। ਤੇ ਨਾਲ ਚਿਕਨ ਰੋਲ ਸਾਡੇ ਬਣੇ ਨੇ, ਇਹ ਵੀ ਬੱਚੇ ਬਹੁਤ ਜ਼ਿਆਦਾ ਸ਼ੌਕ ਨਾਲ ਖਾਂਦੇ ਨੇ। ਨਾਲ ਲੈਗਸ ਬਣੀਆਂ ਨੇ, ਸਟੀਮ ਲੈਗ ਬਣਾਈ ਨੇ ਔਰ ਦੀ ਨਾਲ ਆ ਗਈ ਹੈ ਖਜੂਰ। ਖਜੂਰ ਤਾਂ ਬੜੀ ਫੇਵਰਟ ਹੈ ਔਰ ਖਜੂਰ ਤੇ ਰੋਜ਼ੇ ਦਾ ਖਾਸ ਇੱਕ ਆਈਟਮ ਹੈ ਕਿ ਇਸ ਤੋਂ ਬਗੈਰ ਸ਼ਾਇਦ ਦਸਤਖਾਨ ਫੀਕਾ ਲੱਗਦਾ ਵੇ। ਇਹ ਆ ਗਈ ਜੀ ਪੀਚ ਦੀ ਚਟਨੀ ਔਰ ਨਾਲ ਜੀ ਪਲੇਟ ਤਿਆਰ ਹੋ ਚੁੱਕੀ ਹੈ। ਔਰ ਅਸੀਂ ਕੀ ਕਹਿੰਦੇ ਨੇ ਖਜੂਰ ਹੱਥ 'ਚ ਫੜ ਕੇ ਬੈਠੇ ਹਾਂ। ਦੋ ਖਜੂਰਾਂ ਨੇ, ਇੱਕ ਪਲੇਟ 'ਚ ਰੱਖੀ, ਇੱਕ ਮੈਂ ਹੱਥ 'ਚ ਫੜੀ ਹੋਈ ਹੈ। ਔਰ ਜਿਵੇਂ ਹੀ ਰੋਜ਼ਾ ਖੁੱਲ੍ਹੇਗਾ ਅਸੀਂ ਜਿਹੜਾ ਨਾ ਮੂੰਹ 'ਚ ਪਾ ਲਵਾਂਗੇ ਖਜੂਰ। ਸਭ ਇੰਤਜ਼ਾਰ 'ਚ ਨੇ। ਤੇ ਲੋ ਜੀ ਰੋਜ਼ਾ ਖੁੱਲ੍ਹ ਚੁੱਕਿਆ ਵੇ, ਖਜੂਰ ਪੈ ਗਈ ਹੈ ਮੂੰਹ ਵਿੱਚ ਤੇ ਅਸੀਂ ਆਲੂ ਦੇ ਉੱਤੇ ਹੱਥ ਸਾਫ਼ ਕਰਨ ਲੱਗੇ ਹੁਣ। ਰਾਫੀ ਹਾਊਸ ਤੋਂ ਅਸੀਂ ਰੋਜ਼ਾ ਖੋਲ੍ਹਿਆ, ਚਾय ਸ਼ਾय ਪੀਤੀ ਔਰ ਉਸ ਤੋਂ ਬਾਅਦ ਫਿਰ ਮੈਂ ਘਰ ਆ ਗਈ। ਹੁਣ ਮੈਂ ਆ ਕੇ ਆਪਣੇ ਹਸਬੈਂਡ ਨੂੰ ਖਾਣਾ ਦੇਣ ਲੱਗੀ ਹਾਂ। ਉਸ ਤੋਂ ਬਾਅਦ ਫਿਰ ਮੈਂ ਨਮਾਜ਼ ਪੜ੍ਹਾਂਗੀ। ਤੇ ਜੀ ਉਹਨਾਂ ਨੇ ਕਿਹਾ ਮੈਨੂੰ ਅੰਡੇ ਬਣਾ ਦੇ, ਹਰੀ ਮਿਰਚ ਪਾ ਕੇ, ਲਾਲ ਮਿਰਚ ਪਾ ਕੇ, ਪਿਆਜ਼ ਪਾ ਕੇ ਤੇ ਟਮਾਟਰ ਪਾ ਕੇ, ਜੋ ਸ਼ਾਇਦ ਨਜ਼ਰ ਆ ਰਹੀ ਹੈ ਉਹਦੇ 'ਚ ਪਾ ਦੇ ਤੇ ਬਸ ਵही ਕੀ ਕਹਿੰਦੇ ਅੰਡੇ ਬਣਾ ਦੇ ਚਟਪਟੇ ਜੇ। ਤੇ ਮੈਂ ਫਿਰ ਟੀਮੂ ਕੜਾਈ ਕੱਢੀ। ਮੈਂ ਕਿਹਾ ਚਲੋ ਟਰਾਈ ਕਰਕੇ ਦੇਖਣੀ ਹੈ, ਟੀਮੂ ਕੜਾਈ 'ਚ 2 ਅੰਡੇ ਬਣ ਜਾਂਦੇ ਨੇ ਇਸ ਤਰ੍ਹਾਂ ਸਾਲਨ ਥੋੜ੍ਹਾ ਜਿਹਾ, ਲੇਕਿਨ ਠੀਕ ਹੀ ਰਿਹਾ ਤਜਰਬਾ। ਟੀਮੂ ਕੜਾਈ ਵਿੱਚ ਕਿ 2 ਅੰਡੇ, ਇੱਕ ਪਿਆਜ਼ ਪਾਇਆ ਸੀ ਵਿੱਚ, ਟਮਾਟਰ, ਹਰੀ ਮਿਰਚ, ਤੇ ਅਸੀਂ ਅੰਡਾ ਬਣਾ ਲਿਆ। ਤੇ ਹੁਣ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਖਾਣਾ। ਗਰਮਾ ਗਰਮ ਅੰਡੇ ਤਿਆਰ ਨੇ, ਨਾਲ ਬਣ ਗਈ ਰੋਟੀ। ਅਸੀਂ ਹੁਣ ਟਰੇ 'ਚ ਸਜਾ ਲਈਏ। ਇਸ ਤਰ੍ਹਾਂ ਕਰਕੇ ਨਾ ਅੰਦਰ ਲਹਿਰਾਉਂਦੇ ਹੋਏ ਜਾਵਾਂਗੇ ਤੇ ਖਾਣਾ ਖਿਦਮਤ ਪੇਸ਼ ਕਰ ਦੇਵਾਂਗੇ ਕਿਉਂਕਿ ਉਹਨਾਂ ਦੀ ਤਬੀਅਤ ਠੀਕ ਨਹੀਂ, ਚੱਕਰ ਆ ਰਹੇ ਨੇ ਬਹੁਤ ਜ਼ਿਆਦਾ, ਉੱਠ ਨਹੀਂ ਸਕਦੇ। ਇਸ ਤੋਂ ਅੱਜ ਕੱਲ੍ਹ ਖਾਣਾ ਜਿਹੜਾ ਨਾ ਅੰਦਰ ਹੀ ਖਾ ਰਹੇ ਨੇ। ਤੇ ਚਲੋ ਜੀ ਹੁਣ ਅਸੀਂ ਬਸ਼ਰਤੇ ਜ਼ਿੰਦਗੀ ਸਵੇਰੇ ਤੁਹਾਡੇ ਨਾਲ ਮੁਲਾਕਾਤ ਹੋਏਗੀ, ਸੁਬਾਹ ਨਵਾਂ ਦਿਨ ਚੜ੍ਹੇਗਾ ਤੇ ਅਸੀਂ ਤੁਹਾਨੂੰ ਖੁਸ਼ ਆਮਦਿਦ ਕਵਾਂਗੇ। ਅਸੀਂ ਤੁਹਾਨੂੰ ਕਵਾਂਗੇ ਗੁੱਡ ਮਾਰਨਿੰਗ ਸੋਹਣਿਓ। अस्सलामुअलैकुम, गुड मॉर्निंग सोहणियो, गुड मॉर्निंग। लो भी सोहणियो ਅਸੀਂ ਸਹਿਰੀ ਲਈ ਉੱਠ ਗਏ ਹਾਂ ਔਰ ਸਾਡੀ ਸਹਿਰੀ ਬਿਲਕੁਲ ਤਿਆਰ ਹੈ। ਮੈਂ 2 ਅਦਦ ਅੰਡੇ ਲਏ ਨੇ, ਨਾਲ ਇੱਕ ਪੈਨ ਕੇਕ ਦੇ ਉੱਪਰ ਨਾ ਮੈਂ ਆਲਮੰਡ ਬਟਰ ਲਾਇਆ ਵੇ। ਇਹ ਵਾਲਾ ਜਿਹੜਾ ਨਾ ਇਹ ਮੈਂ ਲਾਇਆ ਤੇ ਨਾਲ ਵੱਡਾ ਸਾਰਾ ਚਾਹ ਦਾ ਕੱਪ ਹੈ। ਤੇ ਅਸੀਂ ਹੁਣ ਕਰਨ ਲੱਗੇ ਹਾਂ ਸਹਿਰੀ। ਗੁੱਡ ਮਾਰਨਿੰਗ ਸੋਹਣਿਓ, ਇੱਕ ਵਾਰੀ ਫਿਰ ਤੁਹਾਡੀ ਖਿਦਮਤ 'ਚ ਆ ਗਏ ਆ। ਛੋਟੇ ਮੋਟੇ ਕੰਮਕਾਜ ਨਿਪਟਾਏ ਨੇ ਮੈਂ। ਇਫਤਾਰ ਦਾ ਅੱਜ ਫਿਰ ਕੋਈ ਐਸਾ ਕੰਮ ਨਹੀਂ ਹੈ ਕਿ ਇਫਤਾਰ ਸਪੈਸ਼ਲ ਸਾਡੇ ਵਾਸਤੇ ਅੱਜ ਫਿਰ ਤਿਆਰ ਹੈ ਕਿ ਅੱਜ ਅਸੀਂ ਫਿਰ ਰਾਫੀ ਹਾਊਸ ਇਨਵਾਈਟਡ ਆ
ਉਹਨਾਂ ਨੇ ਕੀ ਕਹਿੰਦੇ ਨੇ ਕਿਹਾ ਕਿ ਤੁਸੀਂ ਇੱਥੇ ਹੀ ਰੋਜ਼ਾ ਖੋਲ੍ਹਣਾ ਵੀ। ਖੁਮਾਸ਼ ਆਇਆ ਲੰਡਨ ਤੋਂ ਤੇ ਉਹਨਾਂ ਨੇ ਫਿਰ ਸਾਨੂੰ ਇਨਵਾਈਟ ਕਰ ਲਿਆ ਕਿ ਬਈ ਅੱਜ ਤੁਸੀਂ ਇੱਥੇ ਹੀ ਖੋਲ੍ਹਣਾ ਹੈ। ਇਸ ਤੋਂ ਫਿਰ ਸਾਡਾ ਕੋਈ ਐਸਾ ਖਾਸ ਕੰਮ ਨਹੀਂ ਹੈ। ਕਲੀਨਿੰਗ ਵਗੈਰਾ ਕੀਤੀ ਹੈ, ਮੈਂ ਥੋੜ੍ਹੀ ਬਹੁਤ ਬਰਤਨ ਦੀ ਮਸ਼ੀਨ ਚਲਾਈ ਔਰ ਕੱਪੜੇ ਸ਼ਪੜੇ ਧੋਤੇ। ਮੈਂ ਕਿਹਾ ਚਲੋ ਇਹ ਵਾਲੇ ਕੰਮ ਕਰ ਲਈਏ, ਲੇਕਿਨ ਖਾਣ ਪਕਾਉਣ ਦਾ ਸਿਲਸਿਲਾ ਕੋਈ ਐਸਾ ਖਾਸ ਨਹੀਂ ਹੈ। ਬਸ ਮੈਂ ਆਪਣੇ ਹਸਬੈਂਡ ਵਾਸਤੇ ਥੋੜ੍ਹਾ ਜਿਹਾ ਕੁਝ ਬਣਾਵਾਂਗੀ ਕਿ ਉਹਨਾਂ ਦਾ ਪਰਹੇਜ਼ ਹੀ ਪੱਕਦਾ ਵੇ, ਅਤੇ ਬਾਕੀ ਜਿਹੜਾ ਵੇ ਅਸੀਂ ਉੱਧਰ ਹੀ ਰੋਜ਼ਾ ਖੋਲ੍ਹਣਾ ਵੇ। ਤੇ ਚਲੋ ਜੀ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਆ ਬਾਬਾ ਬੁੱਲੇ ਸ਼ਾਹ ਦੀ ਇੱਕ ਨਜ਼ਮ ਕਹਿ ਲਓ, ਉਹਨਾਂ ਦਾ ਕਲਾਮ ਕਹਿ ਲਓ, ਜੋ ਵੀ ਕਹਿ ਲਵੋ, ਕਿ ਬੜੇ ਅੱਛੇ ਮੈਨੂੰ ਅਲਫਾਜ਼ ਲੱਗੇ ਤੇ ਮੈਂ ਤੁਹਾਡੇ ਵਾਸਤੇ ਇਹਨੂੰ ਸੇਵ ਕਰ ਲਿਆ। ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ, ਦਿਨ ਤੇਰੇ ਵੀ ਫਿਰ ਜਾਣਗੇ, ਐਵੇਂ ਹੀ ਨਾ ਘਬਰਾਇਆ ਕਰ। ਪਿਆਰ ਦੇ ਐਸੇ ਬੂਟੇ ਲਾ, ਸਾਰੇ ਪਿੰਡ ਤੇ ਸਾਇਆ ਕਰ, ਆਪਣੇ ਅੰਦਰੋਂ ਝੂਠ ਮੁਕਾ, ਸੱਚ ਦਾ ਢੋਲ ਵਜਾਇਆ ਕਰ। ਰੁੱਖੀ ਸੁੱਖੀ ਖਾ ਕੇ ਤੂੰ ਸਜਦੇ ਦੇ ਵਿੱਚ ਟੁਰ ਜਾਇਆ ਕਰ, ਮਨ ਅੰਦਰੋਂ ਤੂੰ ਝਾੜੂ ਦੇ, ਅੰਦਰ ਬਾਹਰ ਸਫਾਇਆ ਕਰ। ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ। ਤੇ ਬੜਾ ਜ਼ਬਰਦਸਤ ਹੀ ਮੈਨੂੰ ਇਹ ਲੱਗਿਆ ਤੇ ਮੈਂ ਤੁਹਾਡੇ ਵਾਸਤੇ ਇਹਨੂੰ ਕਰ ਲਿਆ। ਪਰ ਮੈਂ ਤੁਸੀਂ ਹੈਰਾਨ ਹੋ ਰਹੋਗੇ ਕਿ ਅੱਜ ਮੈਂ ਚਸ਼ਮਾਟੋ ਨਹੀਂ ਬਣੀ, ਕਿ ਚਸ਼ਮਾਟੋ ਮੈਂ ਤਾਂ ਬਗੈਰ ਉਸ ਤੋਂ ਪੜ੍ਹ ਹੀ ਨਹੀਂ ਸਕਦੀ ਹਾਂ। ਪਰ ਇਹ ਕਿ ਬੜੇ ਮੋਟੇ ਮੋਟੇ ਅਲਫਾਜ਼ 'ਚ ਲਿਖਿਆ ਹੋਇਆ ਸੀ ਤੇ ਵੀ ਮੈਨੂੰ ਬੜਾ ਅੱਛਾ ਲੱਗਿਆ, ਕਿਉਂਕਿ ਦੇਖੋ ਕਿੰਨਾ ਮੋਟੇ ਮੋਟੇ ਅਲਫਾਜ਼ 'ਚ ਲਿਖਿਆ ਕਿ ਮੈਨੂੰ ਪੜ੍ਹਨ 'ਚ ਵੀ ਬੜੀ ਆਸਾਨੀ ਹੋ ਗਈ, ਕਿ ਚਸ਼ਮਾ ਮੈਨੂੰ ਲਾਣਾ ਨਹੀਂ ਪਿਆ। ਮੈਨੂੰ ਛੋਟੇ ਅਲਫਾਜ਼ ਮੇਰੇ ਕੋਲੋਂ ਬਿਲਕੁਲ ਪੜ੍ਹੇ ਨਹੀਂ ਜਾਂਦੇ, ਨਜ਼ਰ ਹੀ ਨਹੀਂ ਆਉਂਦਾ ਕੁਝ ਕਿ ਵੀ ਛੋਟੇ ਅਲਫਾਜ਼ ਜਿਹੜੇ ਨੇ ਉਹ ਕੀ ਲਿਖੇ ਹੁੰਦੇ ਨੇ। ਤੇ ਚਲੋ ਜੀ ਅੱਜ ਇਹ ਵੀ ਇੱਕ ਸਹੂਲਤ ਸਾਨੂੰ ਮਿਲ ਗਈ ਤੇ ਅਸੀਂ ਕਮੈਂਟਸ ਦੀ ਤਰਫ ਆ ਜਾਂਦੇ ਹਾਂ। ਤੇ ਉਜ਼ਮਾ ਕਹਿੰਦੇ ਪਏ ਨੇ ਕਿ ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਤਾਲਾ ਆਪका रोज़ा कबूल फरमाए। बहुत शुक्रिया उज़मा। ते उज़मा कहते हैं आप सही कह रही हैं, पिछले 2-2.5 साल से सेहत का यही हाल है, एक तकलीफ़ ख़त्म होती है तो दूसरी शुरू हो जाती है। शुरू में काफ़ी परेशानी रही, बल्कि डिप्रेशन में चली गई थी, लेकिन 2025 स्टार्ट होते ही याद किया कि बस बहुत हो गया, अब इंशाल्लाह खुश रहना है, कोई गिला नहीं, अल्लाह ताला जिस हाल में रखे राज़ी रहना है, हर सांस पर शुक्र अदा करना है। तो अब अल्हम्दुलिल्लाह क्या कहते हैं, तबीयत जितनी भी ख़राब हो परेशान नहीं होती, जो नेमतें जो लम्हे पास हैं उन पर अल्हम्दुलिल्लाह शुक्र करती हूँ। अल्लाह ताला नसीम बहन को शफ़ाए कामला अता फ़रमाए और सेहत व तंदुरुस्ती वाली लंबी ज़िंदगी अता फ़रमाए, आमीन रब्बुल आलमीन। सुबहान अल्लाह, माशाअल्लाह, नात सुनकर दिल खुश हो गया। आप सलामत रहें, ऐसी प्यारी प्यारी नातें अपनी आवाज़ में पढ़ती रहें। भाई बहुत शुक्रिया उज़मा कि तुसी इन्ना अच्छा कमेंट किया और नसरीन वास्ते भी दुआवां कीतियां। ਤੇ ਤੁਸੀਂ ਕੀ ਕਹਿੰਦੇ ਨੇ ਜਿਹੜਾ ਨਾਤ ਦੀ ਵੀ ਤਾਰੀਫ ਕੀਤੀ ਕਿ ਬੜਾ ਅੱਛਾ ਪੜ੍ਹਨੀ ਹੈ, ਬਸ ਅਕੀਦਤਾਂ ਨੇ ਅੱਛਾ ਕੀ, ਸਭ ਦੀ ਮੁਹੱਬਤ ਐਸੀ ਮੁਹੱਬਤ ਹੈ ਨਾ ਕਿ ਕੋਈ ਦਾਵਾ ਨਹੀਂ ਕਰ ਸਕਦਾ ਕਿ ਮੈਂ ਸਭ ਤੋਂ ਜ਼ਿਆਦਾ ਮੁਹੱਬਤ ਕਰਨਾ ਵਾ। ਇਹ ਅਕੀਦਤਾਂ ਐਸੀਆਂ ਨੇ, ਹਰ ਕਿਸੇ ਨੂੰ ਅਕੀਦਤ ਹੈ ਔਰ ਕੀ ਕਹਿੰਦੇ ਨੇ ਬਹੁਤ ਬੜੇ ਬੜੇ ਅਕੀਦਤਮੰਦ ਪਏ ਨੇ। ਅਸੀਂ ਵੀ ਇੱਕ ਛੋਟੀ ਜਿਹੀ ਜਸਾਰਤ ਕਰ ਲੈਂਦੇ ਹਾਂ कि जो बचपन ਦੀਆਂ यादां कि बचपन च कुछ ना पढ़ने ਹੁੰਦੇ ਸੀ ਸਕੂਲ ਵਿੱਚ, ਸ਼ੌਕ ਹੁੰਦਾ ਸੀ ਤੇ ਬਸ ਉਹੀ ਸਿਲਸਿਲਾ ਜਾਰੀ ਹੈ। ਵਰਨਾ ਕਿ ਕਹਿੰਦੇ ਨੇ ਕੋਈ ਐਸਾ ਮੈਂ ਖਾਸ ਸਿੱਖਿਆ ਤਾਂ ਨਹੀਂ, ਲੇਕਿਨ ਜਿਹੜੀ ਮਤਲਬ ਅੱਛੀ ਲੱਗ ਜਾਂਦੀ ਨਾਤ ਫਿਰ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ। ਅਕੀਦਤ ਦੀ ਇੰਨਾ ਦਿਲ 'ਚ ਆਉਂਦਾ ਵੀ ਕਿ ਅਸੀਂ ਪੜ੍ਹੀਏ ਕੁਝ, ਤੇ ਉਹਨਾਂ ਦੀ ਮੁਹੱਬਤਾਂ। ਤੇ ਬਾਕੀ ਤੁਸੀਂ ਕੀ ਕਹਿੰਦੇ ਦੁਆਵਾਂ ਕੀਤੀਆਂ ਸਾਰਿਆਂ ਵਾਸਤੇ, ਬਹੁਤ ਸ਼ੁਕਰੀਆ। ਤੇ ਉਜ਼ਮਾ ਮੈਂ ਤਾਂ ਇਹੀ ਕਹਾਂਗੀ, ਕੱਲ੍ਹ ਵੀ ਮੈਂ ਇਹ ਕਿਹਾ ਸੀ ਕਿ ਬਸ ਖੁਸ਼ ਰਹੋ ਕਿ ਜ਼ਿੰਦਗੀ ਵਿੱਚ ਕੋਈ ਸ਼ਾਇਦ ਐਸਾ ਇਨਸਾਨ ਹੋਵੇ, ਮੈਂ ਤਾਂ ਇਹ ਕਹਿੰਦੀ ਕੋਈ ਬੰਦਾ ਸ਼ਾਇਦ ਐਸਾ ਤੁਹਾਨੂੰ ਤੁਸੀਂ ਫਰੋਲ ਕੇ ਦੇਖੋ ਨਾ, ਕੋਈ ਬੰਦਾ ਐਸਾ ਨਹੀਂ ਤੁਹਾਨੂੰ ਮਿਲੇਗਾ ਜਿਹਨੂੰ ਕਿਸੇ ਨਾ ਕਿਸੇ ਪਾਸੇ ਕੋਈ ਖਿੱਚ ਨਾ ਹੋਵੇ। ਹਰ ਇੱਕ ਨੂੰ ਕੋਈ ਨਾ ਕੋਈ ਖਿੱਚ ਜ਼ਰੂਰ ਹੈ, ਕਿਸੇ ਨੂੰ ਕਿਸੇ ਹਵਾਲੇ ਨਾਲ, ਕਿਸੇ ਨੂੰ ਕਿਸੇ ਹਵਾਲੇ ਨਾਲ, ਤੇ ਇਹ ਅੱਲਾ ਦੇ ਨਾਲ ਜੁੜਨ ਦਾ ਇੱਕ ਜ਼ਰੀਆ ਬਣਦਾ ਵਾ। ਤੇ ਬਿਲਕੁਲ ਜਿਹੜਾ ਵੇ ਨਾ ਘਬਰਾਉਣਾ ਨਹੀਂ ਚਾਹੀਦਾ। ਕੁਛ ਅੱਲਾ ਪਾਕ ਦੀਆਂ ਅਜ਼ਮਾਇਸ਼ਾਂ ਹੁੰਦੀਆਂ ਨੇ, ਕੁਝ ਕੀ ਕਹਿੰਦੇ ਬਸ ਜ਼ਿੰਦਗੀ ਨੂੰ ਅਸੀਂ ਜਿਸ ਤਰ੍ਹਾਂ ਐਸਾ ਲੈ ਕੇ ਚੱਲਦੇ ਆ ਨਾ, ਇੰਨੀ ਆਸਾਨ ਨਹੀਂ, ਜੀਣਾ ਆਸਾਨ ਨਹੀਂ ਤੇ ਨਾ ਹੀ ਮਰਨਾ ਆਸਾਨ ਹੈ। ਆਸਾਨ ਕੁਛ ਵੀ ਨਹੀਂ ਹੈ ਔਰ ਜੀਣਾ ਸਭ ਤੋਂ ਜ਼ਿਆਦਾ ਮੁਸ਼ਕਿਲ ਹੈ। ਤੇ ਤੁਸੀਂ ਹੱਸ ਕੇ ਜੀਓ। ਤੇ ਹੁਣ ਮੈਂ ਅਗਰ ਰੋਜ਼ਾ ਸ਼ੈਤਾਨ ਨਾ ਕਹਿ ਦਿੰਦਾ ਤਾਂ ਇਸ ਮੌਕੇ 'ਤੇ ਇੱਕ ਫੌਰਨ ਗਾੜਾ ਆ ਜਾਣਾ ਸੀ। ਪਰ ਇਹ ਵੇਖੇ ਹੁਣ ਅਸੀਂ ਕੀ ਕਹਿੰਦੇ ਨੇ ਉਹ ਸ਼ੈਤਾਨ ਨੂੰ ਕੈਦ ਕਰ ਦਿੱਤਾ ਵੇ, ਤੇ ਹੁਣ ਸ਼ੈਤਾਨ ਵਿਚਾਰਾ
ਨਿਕਲ ਆਏਗਾ ਬਾਹਰ। ਤੇ ਇਸ ਤੋਂ ਖੁਸ਼ ਰਹੋ, ਹੈਪੀ ਰਹੋ। ਤੇ ਬਹੁਤ ਸਾਰੇ ਕੀ ਕਹਿੰਦੇ ਨੇ ਦੁੱਖ ਦੁਨੀਆ ਵਿੱਚ ਚੱਲਦੇ ਨੇ ਨਾਲ ਤੁਹਾਡੇ, ਉਹ ਕੁਛ ਦੁੱਖ ਤੇ ਕਬਰ ਦੇ ਵਿੱਚ ਉਤਰ ਜਾਂਦੇ ਨੇ ਤੁਹਾਡੇ ਨਾਲ। ਪਰ ਇਹ ਵੀ ਫਿਰ ਵੀ ਇਨਸਾਨ ਨੂੰ ਜ਼ਿੰਦਾ ਤਾਂ ਰਹਿਣਾ ਹੀ ਪੈਂਦਾ ਵੇ। ਤੇ ਜਦੋਂ ਅਸੀਂ ਜ਼ਿੰਦਾ ਹੀ ਰਹਿਣਾ, ਸਾਹ ਪੂਰੇ ਕਰਨੇ ਨੇ, ਤੇ ਫਿਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚਲੋ ਅਸੀਂ ਹੱਸ ਬੋਲ ਕੇ ਉਹ ਟਾਈਮ ਗੁਜ਼ਾਰੀਏ। ਤੇ ਕੀ ਕਹਿੰਦੇ ਨੇ ਅੱਛਾ ਬੋਲੀਏ ਤੇ ਹੱਸੀ ਖੁਸ਼ੀ ਆਪਣਾ ਟਾਈਮ ਗੁਜ਼ਾਰੀਏ। ਤੁਹਾਡੀ ਸਿਹਤ ਲਈ ਬਹੁਤ ਦੁਆਵਾਂ ਨੇ ਉਸਮਾ ਕਿ ਅੱਲਾਹ ਪਾਕ ਤੁਹਾਨੂੰ ਸਿਹਤ ਅਤਾ ਕਰੇ। ਤੇ ਸ਼ੀਲ ਕੌਰ ਆਏ ਨੇ, ਸਤਿ ਸ੍ਰੀ ਅਕਾਲ ਬਾਜੀ, ਰਮਜ਼ਾਨ ਮੁਬਾਰਕ। ਸ਼ੀਲ ਨੇ ਸਾਨੂੰ ਰਮਜ਼ਾਨ ਦੀ ਮੁਬਾਰਕਬਾਦ ਸਾਰਿਆਂ ਨੂੰ ਦਿੱਤੀ ਹੈ। ਬਹੁਤ ਸ਼ੁਕਰੀਆ ਸ਼ੀਲ ਕਿ ਤੁਸੀਂ ਸਾਡੀ ਪੋਸਟ 'ਤੇ ਆਏ ਔਰ ਤੁਸੀਂ ਸਾਨੂੰ ਕਮੈਂਟ ਕਰਕੇ ਰਮਜ਼ਾਨ ਦੀ ਮੁਬਾਰਕਬਾਦ ਦਿੱਤੀ, ਬਹੁਤ ਸ਼ੁਕਰੀਆ ਜੀ। ਤੇ ਫਰੀਹਾ ਖਾਨ ਨੇ ਜੀ ਸਾਡਾ ਸ਼ਾਰਟ ਇੱਕ ਦੇਖਿਆ ਵੇ ਹਲਵੇ ਵਾਲਾ, ਉਹਨਾਂ ਨੂੰ ਬੜਾ ਚੰਗਾ ਲੱਗਿਆ ਤੇ ਉਹਨਾਂ ਨੂੰ ਸੌਂਗ ਵੀ ਬੜਾ ਚੰਗਾ ਲੱਗਿਆ। ਉਹਨਾਂ ਦਾ ਹਲਵਾ ਵੀ ਬੜਾ ਯੰਮੀ ਹੈ ਜੇ, ਤੇ ਵੀ ਸੌਂਗ ਵੀ ਬੜਾ ਬਿਊਟੀਫੁਲ ਹੈ। ਬਹੁਤ ਸ਼ੁਕਰੀਆ ਫਰੀਹਾ ਤੁਹਾਡਾ। ਹੁਣ ਇਹ ਰਮਜ਼ਾਨ ਉਹਨਾਂ ਨੇ ਕਿਹਾ ਤੁਹਾਨੂੰ ਵੀ ਰਮਜ਼ਾਨ ਮੁਬਾਰਕ ਹੋਵੇ। ਇੱਕ ਕਮੈਂਟ ਉਹਨਾਂ ਨੇ ਹੋਰ ਕੀਤਾ ਹੈ ਕਿ ਸਾਰਿਆਂ ਨੂੰ ਰਮਜ਼ਾਨ ਮੁਬਾਰਕ। ਬਹੁਤ ਸ਼ੁਕਰੀਆ ਫਰੀਹਾ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਸਾਡੇ ਵਿਹੜੇ ਆਉਂਦੇ ਹੋ, ਅਸੀਂ ਤੁਹਾਨੂੰ ਵੈਲਕਮ ਕਰਨੇ ਆ। ਤੇ ਨਾਹਿਦ ਮਹਿਮੂਦ ਕਹਿੰਦੇ ਪਏ ਨੇ ਅਸਲਾਮ ਅਲੈਕੁਮ ਬਾਜੀ, ਬਿਊਟੀਫੁਲ ਨਾਤ ਮਾਸ਼ਾਅੱਲਾ। ਬਹੁਤ ਸ਼ੁਕਰੀਆ ਨਾਹਿਦ। ਇਹਨਾਂ ਨੇ ਵੀ ਦਿਲ ਭੇਜ ਦਿੱਤੇ ਨੇ, ਤੇ ਬਈ 5 ਦਿਲ ਭੇਜੇ ਨੇ ਇਹਨਾਂ ਨੇ, 3 ਇੱਕ ਰੰਗ ਦੇ ਤੇ 2 ਇੱਕ ਰੰਗ ਦੇ। ਤੇ ਸੋਹਣਤ ਹੁਸੈਨ ਨੇ ਵੀ ਮੌਜੀ ਭੇਜ ਦਿੱਤਾ ਵੇ। ਤੇ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ ਕਿ ਤੁਸੀਂ ਸਾਰੇ ਜਿਹੜੇ ਨੇ ਸਾਡੇ ਵਿਹੜੇ ਵਿੱਚ ਆਏ ਹੋ। ਤੇ ਕੀ ਕਹਿੰਦੇ ਪਏ ਨੇ, ਨਸਰੀਨ ਕਹਿੰਦੇ ਪਏ ਨੇ ਬੇਸ਼ੱਕ ਕੀ ਕਹਿੰਦੇ ਨੇ ਸੋਹਣੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਤੇ ਉਹਨਾਂ ਨੇ ਬੜਾ ਪਸੰਦ ਕੀਤਾ ਵੇ, ਉਹਨਾਂ ਨੂੰ ਬਹੁਤ ਚੰਗਾ ਲੱਗਿਆ। ਲਾਇਬਾ ਨੇ ਵੀ ਰਮਜ਼ਾਨ ਮੁਬਾਰਕ ਸਾਰਿਆਂ ਨੂੰ ਲਿਖਿਆ ਵੇ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਸਰੀਨ ਪੁੱਛਦੇ ਪਏ ਨੇ ਕਿ ਤੁਸੀਂ ਜਿਹੜਾ ਦੱਸਿਆ ਕਿ ਪਾਣੀ ਵਿੱਚ ਫਿਟਕੜੀ ਲਾਉਂਦੇ ਸੋ ਜਦੋਂ ਬਚਪਨ ਵਿੱਚ ਤੁਸੀਂ, ਤੇ ਕਿ ਫਿਟਕੜੀ ਲਾਉਣ ਦੇ ਕੋਈ ਨੁਕਸਾਨਾਤ ਤੇ ਨਹੀਂ ਨੇ, ਸਿਹਤ ਤੇ ਕੋਈ ਐਸੇ ਨੁਕਸਾਨ ਤੇ ਨਹੀਂ ਹੁੰਦਾ ਫਿਟਕੜੀ ਲਾਉਣ ਦੇ ਨਾਲ, ਤੇ ਤੁਸੀਂ ਪਾਣੀ ਦਾ ਜ਼ਿਕਰ ਕੀਤਾ ਵੇ। ਤੇ ਉਹ ਜੀ ਕਹਿੰਦੇ ਨੇ ਨਸਰੀਨ ਮੈਨੂੰ ਬਿਲਕੁਲ ਨਹੀਂ ਪਤਾ, ਮੈਂ ਤੁਹਾਨੂੰ ਇਸ ਹਵਾਲੇ ਨਾਲ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਦੇ ਸਕਦੀ ਆ, ਯਕੀਨ ਮੰਨੋ। ਵੈਸੇ ਫਿਟਕੜੀ ਇੱਕ ਆਮ ਇਸਤੇਮਾਲ 'ਚ ਆਉਂਦੀ ਹੈ। ਐਸਾ ਹੁੰਦਾ ਕਿ ਦੰਦ ਦੇ ਹਿਸਾਬ ਦੇ ਵੀ ਜਿਹਨਾਂ ਨੂੰ ਦੰਦਾਂ ਦੀ ਤਕਲੀਫ ਹੁੰਦੀ ਹੈ ਉਹ ਫਿਟਕੜੀ ਦਾ ਕਹਿੰਦੇ ਨੇ ਮਲੋ। ਮੈਨੂੰ ਉਸਮਾ ਨੇ ਇੱਕ ਦਫਾ ਕਮੈਂਟ 'ਚ ਦੱਸਿਆ ਸੀ। ਔਰ ਫਿਟਕੜੀ ਅਸੀਂ ਆਪਣੇ ਬਚਪਨ 'ਚ ਦੇਖਿਆ ਕਿ ਉਹ ਐਡੀ ਟੁਕੜਾ ਹੁੰਦਾ ਸੀ ਜਦੋਂ ਅਸੀਂ ਖਾਲਾ ਦੇ ਪਿੰਡ ਜਾਂਦੇ ਸਾਂ। ਤੇ ਜ਼ਾਰੇ ਉਸ ਜ਼ਮਾਨੇ ਵਿੱਚ ਐਸਾ ਜ਼ਮਾਨੇ ਸਨ ਨਸਰੀਨ ਕਿ ਬੜੇ, ਮੈਂ ਤੁਹਾਨੂੰ ਦੱਸਣੀ ਆ ਨਾ। ਤੇ ਹੁਣ ਮੈਂ ਖੁਦ ਸੋਚਣੀ ਆ, ਅਸੀਂ ਇਹ ਫਿਲਟਰ ਵਾਲਾ ਪਾਣੀ ਪੀਂਦੇ ਹਾਂ, ਇੰਨਾ ਸਾਫ਼ ਪਾਣੀ ਹੈ, ਫਿਰ ਵੀ ਅਸੀਂ ਇੱਕ ਜੱਗ ਰੱਖਿਆ ਹੈ ਫਿਲਟਰ ਵਾਸਤੇ ਕਿ ਬੜਾ ਕਲੀਨ ਹੋ ਕੇ ਪਾਣੀ ਮਿਲੇ। ਲੇਕਿਨ ਉਹ ਜ਼ਮਾਨੇ ਕੈਸੇ ਸਨ ਕਿ ਵਗਦਾ ਪਾਣੀ ਘੜਿਆਂ 'ਚ ਭਰ ਕੇ ਲੈ ਕੇ ਆਉਣਾ। ਅਸੀਂ ਜਦੋਂ ਕਰਾਚੀ ਰਹਿੰਦੇ ਸਾਂ, ਸਾਡਾ ਮੁਹੱਲਾ ਐਸਾ ਸੀ ਕਿ ਬਹੁਤ ਸ਼ਸ਼ਕੇ ਵਾਲੀ ਤੇ ਸਾਡੀ ਉਹ ਵੀ ਲਾਈਫ ਨਹੀਂ ਸੀ, ਲੇਕਿਨ ਫਿਰ ਵੀ ਐਸੀ ਕਿ ਸਾਡੇ ਘਰ ਇੱਕ ਨਲਕਾ ਲੱਗਿਆ ਹੁੰਦਾ ਸੀ, ਇਸ ਤਰ੍ਹਾਂ ਕਰਕੇ ਇੱਕ ਟੂਟੀ ਸਿੱਧੀ ਨਲਕਾ ਇਸ ਤਰ੍ਹਾਂ ਉੱਪਰ ਨੂੰ ਪਾਈਪ ਕੱਢ ਕੇ ਨਾ ਜ਼ਮੀਨ ਤੋਂ ਉੱਪਰ ਨੂੰ ਉਹਨੂੰ ਕੱਢ ਲੈਂਦੇ ਹੁੰਦੇ ਸਨ। ਉਹ ਟੂਟੀ ਖੋਲ੍ਹ ਕੇ ਫਿਰ ਉਹ ਬਾਲਟੀ ਥੱਲੇ ਰੱਖੀ ਜਾਂਦੀ ਸੀ, ਟਾਈਮ ਦੇ ਨਾਲ ਪਾਣੀ ਆਉਂਦਾ ਸੀ। ਫਿਰ ਉੱਪਰ ਐਵੇਂ ਇੱਕ ਮਟਕਾ ਔਰ ਹਮਾਮ ਵਗੈਰਾ ਭਰ ਕੇ ਰੱਖ ਲਏ ਜਾਂਦੇ ਸਨ, 2 ਟਾਈਮ ਪਾਣੀ ਆਉਂਦਾ ਸੀ ਇਸ ਤਰ੍ਹਾਂ। ਲੇਕਿਨ ਥੋੜ੍ਹਾ ਸਾਫ਼ ਪਾਣੀ ਹੁੰਦਾ ਸੀ, ਉੱਥੇ ਅਸੀਂ ਫਿਟਕੜੀ ਦਾ ਕਦੀ ਯੂਜ਼ ਨਹੀਂ ਕੀਤਾ ਸੀ। ਲੇਕਿਨ ਜਦੋਂ ਅਸੀਂ ਗਰਮੀਆਂ ਦੀ ਛੁੱਟੀਆਂ 'ਚ ਜਾਂ ਸਰਦੀਆਂ ਜਦੋਂ ਵੀ ਖਾਲਾ ਦੇ ਪਿੰਡ ਜਾਂਦੇ ਸਨ, ਤੇ ਖਾਲਾ ਹੋਰਾਂ ਦੇ ਉਹ ਸਾਹਮਣੇ ਸ਼ਾਖ ਸੀ ਉਹਨਾਂ ਦੇ ਘਰ ਦੇ, ਤੇ ਉਹ ਬਹੁਤ ਜ਼ਿਆਦਾ ਸਾਹਮਣੇ ਵੀ ਨਹੀਂ ਸੀ, ਲੇਕਿਨ ਥੋੜ੍ਹਾ ਜਿਹਾ ਪੈਦਲ ਚੱਲ ਕੇ ਜਾ ਕੇ ਫਿਰ ਉੱਥੇ ਮਟਕੇ ਭਰ ਕੇ ਲੈ ਕੇ ਆਉਂਦੀਆਂ ਸਨ ਔਰਤਾਂ, ਸਿਰ ਦੇ ਉੱਤੇ 2-2 ਮਟਕੇ, ਔਰ ਇੱਕ ਮਟਕਾ ਇੱਥੇ ਇਸ ਤਰ੍ਹਾਂ ਕਰਕੇ ਫੜਿਆ, ਫਿਰ 2-2 3-3 ਮਟਕੇ ਲਿਆ ਕੇ ਫਿਰ ਉਹ ਉਹਨਾਂ ਦਾ ਵੱਡਾ ਸਾਰਾ ਨਿੰਮ ਦਾ ਇੱਕ ਬੂਟਾ ਹੁੰਦਾ ਸੀ, ਉਹਦੇ ਥੱਲੇ ਮਟਕੇ ਘੜੇ ਰੱਖ ਦਿੱਤੇ ਜਾਂਦੇ, ਘੜੇ ਫਿਰ ਉੱਥੇ ਰੱਖ ਦਿੱਤੇ ਜਾਂਦੇ ਸਨ ਤਾਂ ਕਿ ਘੜੇ ਭਰੇ ਹੋਣ ਔਰ ਫਿਰ ਉਹ ਸਾਏ ਵਿੱਚ ਪਏ ਹੋਣ ਅਤੇ ਪਾਣੀ ਠੰਡਾ ਹੋਵੇ। ਤੇ ਕੋਈ ਫਰਿੱਜ ਨਹੀਂ ਸੀ ਉਹਨਾਂ ਦੇ ਪਿੰਡ ਵਿੱਚ, ਲਾਈਟ ਵੀ ਨਹੀਂ ਸੀ, ਅਸੀਂ ਜਦੋਂ ਜਾਂਦੇ ਹੁੰਦੇ ਸਾਂ ਕੁਛ ਨਹੀਂ ਸੀ, ਪਰ ਇਸ ਤਰ੍ਹਾਂ ਹੀ ਲੋਕ ਗੁਜ਼ਾਰਾ ਕਰਦੇ ਸਨ। ਫਿਰ ਉਹ ਖਾਲਾ ਨੇ ਕਿ ਨਾ ਬਸ ਜਿਵੇਂ ਪਾਣੀ ਭਰ ਕੇ ਲਿਆਇਆ ਫਿਟਕੜੀ ਵਿੱਚ ਐਸਾ ਥੋੜ੍ਹੀ ਜਿਹੀ ਘੋਲ ਦਿੱਤੀ ਜਾਂਦੀ ਸੀ। ਔਰ ਸਾਨੂੰ ਇੰਨਾ ਸ਼ੌਕ ਹੁੰਦਾ ਸੀ, ਅਸੀਂ ਕਹਿੰਦੇ ਸਾਂ ਕਿ ਵੀ ਅਸੀਂ ਘੋਲਣੀ ਹੈ, ਤੇ ਖਾਲਾ ਕਹਿੰਦੇ ਸਨ ਨਹੀਂ ਜੇ ਜ਼ਿਆਦਾ ਘੁਲ ਗਈ ਨਾ ਤੁਹਾਡੇ ਕੋਲੋਂ ਤਾਂ ਫਿਰ ਪਾਣੀ ਕੌੜਾ ਹੋ ਜਾਏਗਾ, ਅਸੀਂ ਆਪਣੇ ਹਿਸਾਬ ਨਾਲ ਲਾਉਂਦੇ ਹਾਂ। ਤੇ ਉਹ ਵੀ ਖਾਲਾ ਨੇ ਥੋੜ੍ਹਾ ਜਿਹਾ ਐਸਾ ਖੋਲ ਕੇ ਔਰ ਉੱਤੇ ਢੱਕਣ ਘੜੇ ਦਾ ਰੱਖ ਦਿੱਤਾ ਜਾਂਦਾ ਸੀ, ਔਰ ਥੋੜ੍ਹੀ ਦੇਰ 'ਚ ਪਾਣੀ ਨਿੱਤਰ ਜਾਂਦਾ ਸੀ। ਉਹ ਪਾਣੀ ਨਿੱਤਰਿਆ ਪਾਣੀ ਫਿਰ ਉਹ ਮਿੱਟੀ ਨੀਚੇ ਪੂਰੀ ਬੈਠ ਜਾਂਦੀ ਸੀ, ਜਿੰਨੀ ਵੀ ਮਿੱਟੀ ਹੁੰਦੀ ਸੀ ਨਾ ਨੀਚੇ ਬੈਠ ਜਾਂਦੀ ਸੀ, ਔਰ ਫਿਰ ਉਹ ਪਾਣੀ ਉੱਪਰੋਂ ਪੀ ਲਿਆ ਜਾਂਦਾ ਸੀ। ਜੋ ਬਿਲਕੁਲ ਐਂਡ 'ਚ ਉਹ ਬਚਦਾ ਸੀ ਤੇ ਫਿਰ ਉਹਨੂੰ ਸੁੱਟ ਦਿੱਤਾ ਜਾਂਦਾ ਸੀ, ਨਵਾਂ ਘੜਾ ਭਰ ਕੇ ਲੈ ਆਉਂਦੇ ਸਨ। ਇਸ ਤਰ੍ਹਾਂ ਘੜੇ ਇਸਤੇਮਾਲ ਹੁੰਦਾ ਸੀ। ਤੇ ਉਹ ਬਚਪਨ ਮੇਰਾ ਇਸ ਤਰ੍ਹਾਂ ਹੀ ਗੁਜ਼ਰਿਆ ਕਿ ਫਿਟਕੜੀ ਉਹ ਦੇਖਦੇ ਹੋਏ ਖਾਲਾ ਦੇ। ਇਸ ਤੋਂ ਮੈਨੂੰ ਉਹਦੇ
ना कभी किसी को फ़ायदे पूछे, ना कोई ऐसा दौर सी, ना किसी ने नुकसानात दसे, ना फ़ायदे। बस फ़ायदा यही चीज़ नज़र आता सी कि बई की कहते ने पानी साफ हो जाता सी। तो तुसीं अजकल तो बड़ा अच्छा दौर है जी, गूगल ते सर्च मारो, भा गूगल नूं तकलीफ देवो थोड़ी जी। भा गूगल ने तुहानूं ऐ मिंटां सकिंटां 'च दस देनी है हर शै कि तुसीं फायदे की ने ते नुकसान की ने, ते थोड़ा जिहा करो, नहीं तो मैं तुहानूं सर्च करके दस देवांगी अगर कोई ऐसी गल होएगी। तो बहुत शुक्रिया कि तुसीं की कहते ने अच्छा क्वेश्चन पुछया कि गल करन दा मौका मिलदा। इसी तरह कोई तुहाडे ज़हन विच किसी दा सवाल आंदा है कुछ, या कोई तुहाडी ऐसी याद हुंदी है, तुसीं ज़रूर शेयर करिया करो। उहदे नाल फिर इस तरह हुंदा वी कि सानूं गलबात करन दा अच्छा मौका मिल जांदा वी, थोड़ा गुफ्तगू साडी जिहड़ी ना बड़ी चंगी जी हो जांदी। ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਨੇ ਖੈਰ ਮੁਬਾਰਕ, ਤੇ ਉਹਨਾਂ ਨੇ ਕਿਹਾ ਤੁਹਾਨੂੰ ਵੀ ਰਮਜ਼ਾਨ ਦੀ ਬਰਕਾਤ ਮੁਬਾਰਕ, ਤੇ ਤੁਸੀਂ ਠੰਡ ਤੋਂ ਬਚੋ। ਕੀ ਕਹਿੰਦੇ ਨੇ ਕੀ ਕਹਿੰਦੇ ਨੇ ਉਹਨਾਂ ਨੇ ਸ਼ਬੀਰ ਸਾਹਿਬ ਨੇ ਕਿਹਾ ਠੰਡ ਕੋਲੋਂ ਬਚੋ। ਠੰਡ ਕੋਲੋਂ ਤਾਂ ਬੱਚਿਆਂ ਦੇ ਕੋਲ ਵੀ ਸਵੈਟਰ ਪਾ ਕੇ ਬੈਠੀ ਆ, ਸ਼ਾਲ ਵੀ ਮੈਂ ਲਈ ਹੋਈ ਹੈ ਕਿ ਠੰਡ ਤੋਂ ਤੇ ਪੂਰੀ ਕੋਸ਼ਿਸ਼ ਕਰਨੀ ਆ ਕਿ ਅਸੀਂ ਬਚੀਏ। ਬਹਰਹਾਲ ਇਹ ਵੇਖੀ ਹੁਣ ਠੰਡ ਦਾ ਸੀਜ਼ਨ ਹੈ, ਬਹੁਤ ਠੰਡ ਇਸ ਸਾਲ ਪੈ ਰਹੀ ਹੈ, ਹਲੇ ਵੀ ਜਿਹੜਾ ਰਾਤ ਵੀ ਮਾਈਨਸ ਰਿਹਾ, ਔਰ ਹੀਟਿੰਗ ਵੀ ਸਾਡੀ ਚੱਲ ਰਹੀ ਹੈ, ਔਰ ਵह ਖਾਸੀ ਠੰਡ ਹੋ ਗਈ। सूरज जिस दिन निकलता भी है ना, तो बस 2-3 बजे आके सूरज भी पैसा गायब होना शुरू हो जाता वे, तो वह भी ਤੇ ਬਾਕੀ ਜਿਹੜਾ ਫਿਰ ਠੰਡ ਵੀ ਵੱਧਦੀ ਜਾਂਦੀ, ਇੱਕਦਮ ਸਰਦੀ ਫਿਰ बढ़ ਜਾਂਦੀ 2-3 ਤੋਂ ਬਾਅਦ ਨਾ, 3 ਤੋਂ ਬਾਅਦ ਫਿਰ ਬੜਾ ਟੈਂਪਰੇਚਰ ਇੱਕਦਮ ਡਾਊਨ ਹੁੰਦਾ ਵੇ। ਲੇਕਿਨ ਮੇਰਾ ਠੀਕ ਹੈ, ਕੋਸ਼ਿਸ਼ ਕਰ ਰਹੇ ਹਾਂ। ਤੁਹਾਡੇ ਮਸ਼ਵਰੇ ਦਾ ਸ਼ੁਕਰੀਆ, ਔਰ ਤੁਸੀਂ ਇੰਨਾ ਖਿਆਲ ਕਰਦੇ ਹੋ, ਉਹਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਬਹੁਤ ਸਾਰੀ ਜੀ ਤੁਹਾਡੀਆਂ ਮੁਹੱਬਤਾਂ ਨੇ, ਇੰਨੀਆਂ ਢੇਰਾਂ ਦੇ ਹਿਸਾਬ ਨਾਲ ਮੁਹੱਬਤਾਂ ਨੇ ਤੁਹਾਡੇ ਸਾਰਿਆਂ ਦੀਆਂ ਕਿ ਮੈਨੂੰ ਬਹੁਤ ਚੰਗਾ ਲੱਗਦਾ ਵੇ। ਤੇ ਅੱਲਾਹ ਪਾਕ ਬਰਕਤ ਦੇਵੇ, ਆਮੀਨ। ਤੁਸੀਂ ਗਰੋਸਰੀ ਵਾਲੀ ਉੱਤੇ ਦੇਖ ਕੇ ਲਿਖਿਆ ਵੇ ਕਿ ਅੱਲਾਹ ਪਾਕ ਬਰਕਤ ਦੇਵੇ। ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤਾਂ ਦਾ। ਚਲੋ ਕਮੈਂਟ ਤਾਂ ਪੜ੍ਹ ਦਿੱਤੇ ਹੋ, ਮੈਂ ਛੇਤੀ ਦੇ ਨਾਲ ਥੋੜ੍ਹਾ ਜਿਹਾ ਜ਼ਿਕਰ ਕਰ ਦਈਏ ਉਹਨਾਂ ਨਾਯਾਬ ਜ਼ਮਾਨਿਆਂ ਦਾ ਕਿ ਜਦੋਂ ਕੀ ਕਹਿੰਦੇ ਨੇ ਰੋਜ਼ਾ ਲੋਕ ਰੱਖਦੇ ਸਨ। ਇੰਨੇ ਸਾਦੇ ਦੌਰ ਸਨ, ਜਿਵੇਂ ਫਿਟਕੜੀ ਵਾਲੇ ਪਾਣੀ ਦਾ ਮੈਂ ਜ਼ਿਕਰ ਕੀਤਾ, ਇਸ ਤਰ੍ਹਾਂ ਰੋਜ਼ਾ ਵੀ ਜਿਹੜਾ ਨਾ ਬੜਾ ਸਾਦਗੀ ਦੇ ਨਾਲ ਰੱਖਿਆ ਜਾਂਦਾ ਸੀ। ਕੋਈ ਸਾਦੀ ਰੋਟੀ ਔਰ ਨਾਲ ਖਜੂਰ ਹੁੰਦੀ ਸੀ, ਪਰ ਇਸ ਤਰ੍ਹਾਂ ਬਾਜ਼ਾਰ ਬਹੁਤ ਜ਼ਿਆਦਾ ਆਮ ਨਹੀਂ ਹੁੰਦੇ ਸਨ। ਖਜੂਰ ਵੀ ਬੜੀ ਵੀ ਇੱਕ ਹੁੰਦੀ ਸੀ, ਖਾਸ ਹੀ ਆਈਟਮ ਹੁੰਦਾ ਸੀ, ਲੋਕ ਲਿਆ ਕੇ ਫਿਰ ਰੱਖ ਲੈਂਦੇ ਹੁੰਦੇ ਸਨ। ਵੀ ਕੋਸ਼ਿਸ਼ ਹੁੰਦੀ ਸੀ ਕਿ ਖਜੂਰ ਨਾਲ ਰੋਜ਼ਾ ਖੋਲੀਏ, ਪਰ ਜੇ ਖਜੂਰ ਨਹੀਂ ਦਸਤਿਆਬ ਹੁੰਦੀ ਸੀ, ਫਿਰ ਲੂਣ ਰੱਖ ਲੈਂਦੇ ਹੁੰਦੇ ਸਨ ਨਾਲ। ਸਾਡੇ ਘਰ ਵੀ ਇਸ ਤਰ੍ਹਾਂ ਹੁੰਦਾ ਸੀ ਕਿ ਅਗਰ ਖਜੂਰ ਦਸਤਿਆਬ ਹੁੰਦੀ ਸੀ ਤਾਂ ਫਿਰ ਖਜੂਰ ਨਾਲ ਹੀ ਰੋਜ਼ਾ ਖੋਲਿਆ ਜਾਂਦਾ ਸੀ, ਔਰ ਜੇ ਨਹੀਂ ਹੈ ਫਿਰ ਉਹ ਫਿਰ ਨਮਕ ਨਾਲ ਰੱਖ ਲਿਆ ਜਾਂਦਾ ਸੀ। ਨਮਕ ਦੇ ਨਾਲ ਰੋਜ਼ਾ ਪਹਿਲੇ ਖੋਲ੍ਹਦੇ ਸਨ ਲੋਕ, ਸਾਦੀ ਰੋਟੀ ਪਕਾਉਂਦੇ ਸਨ ਔਰ ਸਾਲਨ ਜੋ ਵੀ ਹੈ, ਔਰ ਉਹਦੇ ਨਾਲ ਰੋਜ਼ਾ ਖੋਲ੍ਹ ਲੈਂਦੇ ਹੁੰਦੇ ਸਨ, ਅੱਲਾ ਦਾ ਸ਼ੁਕਰ ਅਦਾ ਕਰਦੇ ਹੁੰਦੇ ਸਨ। ਔਰ ਸਹਿਰੀ ਵੇਲੇ ਜਿਹੜਾ ਇhtਮਾਮ ਇਸ ਤੋਂ ਹੁੰਦਾ ਸੀ ਕਿ ਵੀ ਪਰਾਠੇ ਤਾਂ ਬੜਾ ਅਜੀਬ ਜਿਹਾ ਲਫ਼ਜ਼ ਲੱਗਦਾ, ਜਿੱਦਾਂ ਕਿ ਅਸੀਂ ਪਰੌਂਠਾ ਨਾ ਕਹਿ ਲਈਏ ਨਾ ਤਾਂ ਮਜ਼ਾ ਹੀ ਨਹੀਂ ਆਉਂਦਾ। ਅਤੇ ਪਰੌਂਠੇ ਪੱਕਦੇ ਹੁੰਦੇ ਸਨ, ਫਿਰ ਉਹ ਗਰਮਾ ਗਰਮ ਪਰੌਂਠੇ ਪੱਕਣੇ, ਅਤੇ ਫਿਰ ਨਾਲ ਕੋਈ ਰਾਤ ਦਾ ਸਾਲਨ ਹੋ ਗਿਆ। ਲੱਸੀ ਲਾਜ਼ਮੀ ਬਣਦੀ ਹੁੰਦੀ ਸੀ ਰੋਜ਼ਿਆਂ ਵਿੱਚ, ਕਿ ਔਰ ਸਪੈਸ਼ਲੀ ਗਰਮੀ ਦੇ ਜਿਹੜੇ ਰੋਜ਼ੇ ਹੁੰਦੇ ਸਨ, ਲੱਸੀ ਲਾਜ਼ਮੀ ਆਈਟਮ ਹੁੰਦਾ ਸੀ। ਔਰ ਉਹ ਫਿਰ ਜੀ ਸਾਰੇ ਰੋਜ਼ਾ ਰੱਖਦੇ ਹੁੰਦੇ ਸਨ। ਕਿਸੇ ਨੇ ਦਹੀਂ ਦੇ ਨਾਲ ਪਰੌਂਠਾ ਖਾ ਲਿਆ, ਕਿਸੇ ਨੇ ਸਾਲਨ ਦੇ ਨਾਲ ਖਾ ਲਿਆ, ਪਰ ਮਾਂ ਬਦੌਲਤ ਦਾ ਫਖਰੀਆ ਪੇਸ਼ਕਸ਼, ਉਹ ਕਹਿੰਦੇ ਨੇ ਇਜ਼ਾਜ਼ ਹੈ ਮਾਂ ਬਦੌਲਤ ਕੋ ਹਾਸਲ, ਕਿ ਅਸੀਂ ਤਾਂ ਬਈ ਜੋ ਆਂਡੇ ਨੂੰ ਖਾਣਾ ਸ਼ੁਰੂ ਕੀਤਾ ਨਾ, ਬਈ ਆਂਡੇ ਦਾ ਖਹਿੜਾ ਨਹੀਂ ਅਸੀਂ ਛੱਡਦੇ। ਤੇ ਮੈਨੂੰ ਤਾਂ ਬਚਪਨ ਤੋਂ ਇਸ ਤਰ੍ਹਾਂ ਸੀ ਕਿ ਇਹ ਕਰੇਲੇ ਗੋਸ਼ਤ ਵਾਹਿਦ ਇੱਕ ਐਸੀ ਚੀਜ਼ ਸੀ ਕਿ ਕਦੀ ਅਗਰ ਹੁੰਦਾ ਸੀ ਤਾਂ ਇੱਕ ਅੱਧ ਵਾਰ ਨਿਵਾਲਾ ਲੈ ਲੈਣੀ ਸਾਂ, ਜੇ ਬਚਿਆ ਹੁੰਦਾ ਸੀ ਸਰਗੀ। ਵਰਨਾ ਜ਼ਿਆਦਾਤਰ ਸਾਲਨ ਇਸ ਤਰ੍ਹਾਂ ਹੀ ਬਣਦੇ ਸਨ। ਸਾਰਿਆਂ ਨੇ ਟੱਬਰ ਨੇ ਰੋਟੀ ਖਾਧੀ, ਸਾਲਨ ਮੁੱਕ ਗਿਆ, ਇੰਨਾ ਜਿਹਾ ਬਚ ਗਿਆ, ਨਾਲ ਦਹੀਂ ਸ਼ਹੀਂ ਲੈ ਲਿਆ, ਕੁਛ ਆਂਡਾ ਉਂਡਾ ਬਣਾ ਲਿਆ, ਬਸ ਲੋਕ ਸੈਰੀ ਇਸ ਤਰ੍ਹਾਂ ਖਾ ਲੈਂਦੇ ਹੁੰਦੇ ਸਨ। ਤੇ ਕਰੇਲੇ ਗੋਸ਼ਤ ਅਗਰ ਕਦੀ ਹੁੰਦਾ ਸੀ ਨਾ, ਤਾਂ ਉਹਦੀ ਮੈਂ ਇੱਕ ਅੱਧ ਨਿਵਾਲਾ ਲੈ ਲੈਂਦੀ ਸਾਂ। ਬਾਕੀ ਮੈਂ ਕਦੀ ਸਾਲਨ ਸੈਰੀ ਵਿੱਚ ਨਹੀਂ ਖਾਧਾ। ਬਸ ਅੰਡਾ ਪਰੌਂਠਾ ਹੀ ਅਸੀਂ ਖਾਂਦੇ ਹਾਂ, ਅਤੇ ਉਹ ਮੇਰੀ ਇੱਕ ਆਦਤ ਰਹੀ ਹੈ। ਅੱਗੋਂ ਫਿਰ ਕੁਛ ਬੱਚਿਆਂ ਦੀ ਵੀ ਐਸੀ ਆਦਤ ਆ ਗਈ। ਅਤੇ ਇਸ ਤਰ੍ਹਾਂ ਮੇਰੇ ਹਸਬੈਂਡ ਜਦੋਂ ਰੋਜ਼ਾ ਰੱਖਦੇ ਸਨ, ਉਹ ਫਿਰ ਸਾਲਨ ਰੋਟੀ ਖਾਂਦੇ ਸਨ। ਅੰਮਾ ਜੀ ਵੀ ਜਦੋਂ ਤੱਕ ਸਨ, ਸਾਡੇ ਅੱਬੂ ਸਾਲਨ ਖਾਂਦੇ ਹੁੰਦੇ ਸਨ। ਇਸ ਤਰ੍ਹਾਂ ਬਹੁਤ ਸਾਰੇ ਲੋਕ ਖਾਂਦੇ ਨੇ ਕੁਛ, ਲੇਕਿਨ ਜ਼ਿਆਦਾਤਰ ਲੋਕ ਦੁੱਧ ਦਹੀਂ ਦਾ ਇਸਤੇਮਾਲ ਕਰਦੇ ਨੇ। ਪਰ ਅਸੀਂ ਉਹੀ ਆਂਡੇ ਗਰਮ ਆਂਡੇ, ਅਸੀਂ ਤਾਂ ਆਂਡੇ ਗਰਮ 'ਤੇ ਟਿਕੇ ਹੋਏ ਹਾਂ। ਅਤੇ ਇਸ ਤਰ੍ਹਾਂ ਰੋਜ਼ਾ ਰੱਖਿਆ ਜਾਂਦਾ ਸੀ। ਵੀ ਲੋਕ ਸਾਦੇ ਤਰਜ਼ ਜ਼ਿੰਦਗੀ ਸਾਦਾ ਸੀ ਬਹੁਤ ਜ਼ਿਆਦਾ। ਬਸ ਪਕੌੜੇ ਵੀ ਕਹਿੰਦੇ ਬਹੁਤ ਕੋਈ ਇhtਮਾਮ ਹੁੰਦਾ ਸੀ ਨਾ, ਤਾਂ ਪਕੌੜੇ ਬਣ ਜਾਂਦੇ ਹੁੰਦੇ ਸਨ। ਉਹ ਵੀ ਡੇਲੀ ਬੇਸਿਸ 'ਤੇ ਨਹੀਂ ਬਣਦੇ ਹੁੰਦੇ ਸਨ, 1-2 ਦਿਨ ਛੱਡ ਕੇ ਵੀ ਚਲੋ ਪਕੌੜੇ ਬਣ ਗਏ। ਵਰਨਾ ਰੋਟੀ ਸਾਲਨ ਦੇ ਨਾਲ ਹੀ ਲੋਕ ਰੋਜ਼ਾ ਖੋਲ੍ਹਦੇ ਸਨ। ਅਤੇ ਨਾਲ ਬਣ ਜਾਂਦਾ ਹੁੰਦਾ ਸੀ ਸ਼ਰਬਤ। ਗਰਮੀਆਂ 'ਚ ਨਿੰਬੂ ਜੇ ਹੁੰਦੇ ਸਨ ਤਾਂ ਸਕੰਜਵੀ ਬਣਦੀ ਹੁੰਦੀ ਸੀ। ਨਿੰਬੂ ਦਾ ਜਿਹੜਾ ਸ਼ਰਬਤ ਬਣਦਾ ਹੁੰਦਾ ਸੀ ਬੜਾ ਜ਼ਬਰਦਸਤ ਹੁੰਦਾ ਸੀ,
ਇਹ ਮਿੱਠੀ ਆਪਣਾ ਮਸ਼ਰੂਬ ਸਕੰਜਬੀਨ ਵੀ ਕਹਿੰਦੇ ਨੇ, ਪੰਜਾਬੀ 'ਚ ਕਹਿੰਦੇ ਨੇ ਸਕੰਜਵੀ, ਤੇ ਸਕੰਜਵੀ ਬਣ ਜਾਂਦੀ ਹੁੰਦੀ ਸੀ। ਔਰ ਵੱਡਾ ਸਾਰਾ ਦੇਸ਼ਕਾ ਬਣਦਾ ਹੁੰਦਾ ਸੀ। ਇੰਨਾ ਪਿਆਸ ਲੱਗੀ ਹੁੰਦੀ ਸੀ, ਬੱਚੇ ਪੈਦਲ ਸਕੂਲ ਜਾਂਦੇ ਸਨ, ਅਤੇ ਪੈਦਲ ਘਰ ਦੇ ਕੰਮ, ਹਰ ਕਿਸੇ ਨੂੰ ਇੰਨੀ ਤਲਬ ਹੋ ਰਹੀ ਹੁੰਦੀ ਸੀ ਪਾਣੀ ਦੀ ਕਿ ਬਸ ਰੋਜ਼ਾ ਖੁੱਲ੍ਹਣਾ, ਸਭ ਤੋਂ ਪਹਿਲੇ ਪਾਣੀ ਅੰਦਰ ਲੁੱਧ ਲੈਣਾ ਵੇ ਅਸੀਂ। ਅਤੇ ਉਹ ਵੱਡਾ ਸਾਰਾ ਦੇਸ਼ਕਾ ਬਣਦਾ ਹੁੰਦਾ ਸੀ ਸਕੰਜਵੀ ਦਾ। ਅਤੇ ਜੇ ਉਹਦਾ ਸੀਜ਼ਨ ਨਹੀਂ, ਇਹ ਨਿੰਬੂ ਦਾ ਆਮ ਦਸਤਿਆਬ ਨਹੀਂ ਹੁੰਦਾ ਸੀ, ਅਤੇ ਫਿਰ ਦੂਸਰਾ ਲਾਲ ਸ਼ਰਬਤ ਬਣ ਜਾਂਦਾ ਸੀ। ਕੁਛ ਲੋਕ ਸਾਦਾ ਪਾਣੀ ਵੀ ਪੀ ਲੈਂਦੇ ਸਨ, ਬਹਿਰਲ ਹੈ ਵੇਖ ਕੇ। ਇਸ ਤਰ੍ਹਾਂ ਸਾਦਗੀ ਨਾਲ ਹੀ ਰੋਜ਼ਾ ਖੋਲ੍ਹਿਆ ਜਾਂਦਾ ਸੀ। ਬਹੁਤ ਜ਼ਿਆਦਾ ਅਹਿਤਮਾਮ ਨਹੀਂ ਹੁੰਦਾ ਸੀ। ਅਲਹਮਦੁਲਿਲਾ, ਅੱਲਾਹ ਪਾਕ ਤੁਹਾਡਾ ਰਿਜ਼ਕ ਜ਼ਰੂਰ ਵਸੀ ਕਰਦਾ ਵੇ। ਰਮਜ਼ਾਨੁਲ ਮੁਬਾਰਕ ਆਉਂਦੇ ਹੀ ਦੇਖ ਲਓ, ਹਰ ਕਿਸੇ ਦਾ ਦਸਤਰਖਾਨ ਵਸੀ ਹੋ ਜਾਂਦਾ ਵੇ। ਇਹ ਇਸ ਰੱਬ ਦੀ ਸ਼ਾਨ ਹੈ ਕਿ ਜਿਹੜਾ ਆਮ ਰੂਟੀਨ 'ਚ ਵੀ ਤੁਸੀਂ ਦੇਖੋ, ਜਿਸ ਘਰ 'ਚ ਬਹੁਤ ਜ਼ਿਆਦਾ ਖਾਣੇ ਨਹੀਂ ਬਣਦੇ, ਉਹ ਵੀ ਥੋੜ੍ਹਾ ਬਹੁਤ ਅਹਿਤਮਾਮ ਹੋ ਜਾਂਦਾ ਵੇ। ਔਰ ਕੁਛ ਕੀ ਕਹਿੰਦੇ ਨੇ, ਕਿਤੋਂ ਆ ਗਿਆ, ਕਿਸੇ ਨੇ ਭੇਜ ਦਿੱਤਾ, ਇਸ ਤਰ੍ਹਾਂ ਅੱਲਾਹ ਪਾਕ ਰਿਜ਼ਕ ਅਤਾ ਕਰ ਦਿੰਦਾ ਉਸ ਰੋਜ਼ੇ ਦੇ ਬਦਲੇ 'ਚ। ਅਤੇ ਬਹੁਤ ਇਸ ਤਰ੍ਹਾਂ ਹੁੰਦਾ ਸੀ। ਬਾਕੀ ਸਹਿਰੀ ਵਿੱਚ ਫਿਰ ਜਗਾਉਣ ਵਾਲੇ ਆਉਂਦੇ ਹੁੰਦੇ ਸਨ। ਉਹ ਸਹਿਰੀ 'ਚ ਜਿਹੜੇ ਜਗਾਉਂਦੇ ਸਨ ਨਾ, ਉਹਨਾਂ ਦੇ ਹੱਥ 'ਚ ਢੋਲ ਹੁੰਦਾ ਸੀ। ਉਹ ਢੋਲ ਐਸਾ ਡਿਗ 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 ਢੋਲ ਵਜਾਉਂਦੇ ਸਨ। ਇਹ ਬਾਅਦ ਵਿਚਾਰੇ ਐਸੇ ਮਾੜੇ ਮਾਤੜ ਹੁੰਦੇ ਸਨ ਮੇਰੇ ਵਰਗੇ, ਉਹਨਾਂ ਕੋਲ ਢੋਲ ਵੀ ਨਹੀਂ ਹੁੰਦਾ ਸੀ, ਪਰ ਨੇਕੀ ਦਾ ਕੰਮ ਸੀ। ਕੋਈ ਮੁਆਵਜ਼ਾ ਨਹੀਂ ਉਹਦਾ ਲੈਂਦੇ ਸਨ। ਲੋਕ ਕਹਿੰਦੇ ਸਨ ਰੋਜ਼ੇਦਾਰਾਂ ਨੂੰ ਉਠਾਉਣਾ ਵੇ ਅਸੀਂ ਜਾ ਕੇ, ਇਹ ਸਵਾਬ ਮੰਨਿਆ ਜਾਂਦਾ ਸੀ। ਅਤੇ ਲੋਕ ਪੀਪਾ ਲੈ ਲੈਂਦੇ ਸਨ, ਵੱਡਾ ਸਾਰਾ ਹੁੰਦਾ ਸੀ, ਦੇਸੀ ਘਿਓ ਦੇ ਡੱਬੇ ਆਉਂਦੇ ਸਨ ਵੱਡੇ ਵੱਡੇ, ਉਹਨੂੰ ਪੀਪਾ ਕਹਿੰਦੇ ਸਨ। ਉਹ ਪੀਪਾ ਜਿਹੜਾ ਪੀਪਾ ਵਜਾਉਣ ਲੱਗ ਪੈਂਦੇ ਸਨ ਲੋਕ। ਇਹ ਪੀਪੇ ਨੂੰ ਫੜ ਲਿਆ, ਤੇ ਨਾਲ ਇੱਕ ਸੋਟਾ ਫੜ ਲਿਆ, ਤੇ ਡੰਡਨ 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 ਤੇ ਆਵਾਜ਼ਾਂ ਲਾਉਂਦੇ ਗਲੀਆਂ 'ਚ ਲੰਘ ਰਹੇ ਨੇ ਕਿ ਰੋਜ਼ੇਦਾਰੋ ਉੱਠੋ, ਟਾਈਮ ਹੋ ਗਿਆ। ਰੋਜ਼ੇਦਾਰੋ, ਅੱਲਾ ਦੇ ਪਿਆਰਿਓ, ਉੱਠ ਜਾਵੋ, ਸੈਰੀ ਦਾ ਵਕਤ ਹੋ ਗਿਆ ਵੇ। ਅਤੇ ਉਹ ਆਵਾਜ਼ਾਂ ਲਾਉਂਦੇ ਲਾਉਂਦੇ ਲੰਘਦੇ ਹੁੰਦੇ ਸਨ। ਇਸ ਤਰ੍ਹਾਂ ਫਿਰ ਲੋਕ ਨਾ ਫਿਰ ਪੀਪੇ ਦੀ ਆਵਾਜ਼ ਨਾਲ ਉੱਠ ਜਾਂਦੇ ਹੁੰਦੇ ਸਨ। ਅਤੇ ਇਸ ਬੜਾ ਹੀ ਅੱਛਾ ਹੁੰਦਾ ਸੀ, ਜਾਂ ਢੋਲ ਵਾਲਾ ਆਉਂਦਾ ਸੀ ਜਾਂ ਪੀਪਾ ਵਜਾਉਂਦੇ ਸਨ। ਅਤੇ ਇਸ ਤਰ੍ਹਾਂ ਲੋਕ ਬੜਾ ਸਮਝਦੇ ਸੀ। ਫਿਰ ਲੋਕ ਖੁਦ ਹੀ ਲੋਕ ਉਹਨਾਂ ਨੂੰ ਕੁਛ ਨਾ ਕੁਛ ਦੇ ਦਿੰਦੇ ਹੁੰਦੇ ਸਨ, ਖੁਸ਼ੀ ਦੇ ਨਾਲ, ਆਪਣੀ ਖੁਸ਼ੀ ਦੇ ਨਾਲ, ਜੋ ਹੱਸ ਪੇਸ਼ ਦਿੱਤਾ। ਉਹਨਾਂ ਨੇ ਕਦੀ ਮੰਗਿਆ ਨਹੀਂ ਸੀ ਕਿ ਸਾਨੂੰ ਦਵੋ ਕੁਛ, ਪਰ ਲੋਕ ਖੁਦ ਹੀ ਨਿਕਲ ਕੇ ਨਾ ਉਹਨਾਂ ਨੂੰ ਰੋਜ਼ ਦੇ ਦਿੰਦੇ ਸਨ, ਜਾਂ ਫਿਰ ਈਦ ਤੋਂ ਇੱਕ ਦਿਨ ਪਹਿਲੇ ਉਹਨਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਂਦਾ ਸੀ ਕਿ ਚਲੋ ਬਈ ਇਹਨੇ ਪੂਰਾ ਮਹੀਨਾ ਸਾਨੂੰ ਜਗਾਇਆ ਵੇ, ਇਹਨੇ ਇੰਨੀ ਕੋਸ਼ਿਸ਼ ਕੀਤੀ। ਕਿਉਂਕਿ ਉਸ ਜ਼ਮਾਨੇ 'ਚ ਟਾਈਮ ਪੀਸ ਨਹੀਂ ਹੁੰਦੇ ਸਨ, ਘੜੀਆਂ ਨਹੀਂ ਹੁੰਦੀਆਂ ਸਨ। ਕਿਸੇ ਕਿਸੇ ਘਰ ਵਿੱਚ ਇੱਕ ਗੋਲ ਜਿਹਾ ਟਾਈਮ ਪੀਸ ਹੁੰਦਾ ਸੀ, ਇਸ ਤਰ੍ਹਾਂ ਘੜੀ ਹੁਣ ਟਾਈਮ ਪੀਸ ਕਹਿੰਦੇ ਸਨ। ਉਹ ਜਦੋਂ ਘਰ ਹੁੰਦਾ ਸੀ ਨਾ, ਬਸ ਬਈ ਉਹ ਘਰ ਵਾਲਿਆਂ ਦੇ ਕੰਨ ਜਿਹੜੇ ਸਵੇਰੇ ਸਵੇਰੇ ਟੰਡਾ 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 ਇੰਨੀ ਤੇਜ਼ ਆਵਾਜ਼ ਉਹ ਵੱਜਦਾ ਹੁੰਦਾ ਸੀ, ਲਾ ਦਿੰਦੇ ਸਨ। ਸਾਡੇ ਘਰ ਇਤਫਾਕ ਨਾ ਹੁੰਦਾ ਸੀ, ਉਹ ਅੱਬੂ ਨੇ ਲਾ ਕੇ ਸਰਾਣੇ ਰੱਖ ਲੈਣਾ, ਅਤੇ ਬਈ ਉਹ ਵੱਜਣਾ, ਉਹ ਜਦੋਂ ਵੱਜਦਾ ਸੀ ਇੰਨੀ ਉਹਦੀ ਤੇਜ਼ ਆਵਾਜ਼ ਹੋ ਜਾਂਦੀ ਸੀ ਨਾ ਕਿ ਉੱਠਣਾ ਹੀ ਪੈਂਦਾ ਸੀ। ਅਤੇ ਫਿਰ ਬਸ ਅੱਬੂ ਨੇ ਸਾਨੂੰ ਵੀ ਡਿਊਟੀ ਲਾਣੀ ਕਿ ਜਾਓ ਵੀ ਉਠਾ ਕੇ ਆਓ। ਅਸੀਂ ਅੱਖਾਂ ਮਲਦੇ, ਬਈ ਸਭ ਤੋਂ ਪਹਿਲੇ ਸਾਡੀ ਡਿਊਟੀ ਹੁੰਦੀ ਸੀ। ਮੈਂ ਕਹਿੰਦੀ ਕੈਸੇ ਜ਼ਮਾਨੇ ਸਨ ਕਿ ਜਦੋਂ ਨਾ ਬੱਚੀਆਂ ਇੰਨਾ ਕੋਈ ਅਗਵਾ ਹੁੰਦੀਆਂ ਸਨ, ਨਾ ਬੱਚੇ ਅਗਵਾ ਹੁੰਦੇ ਸਨ, ਨਾ ਕਿਸੇ ਦਾ ਕੋਈ ਹੋਰ ਐਸਾ ਕੋਈ ਕੇਸ ਹੁੰਦਾ ਸੀ। ਅਸੀਂ ਰਾਤ ਦਾ ਹਨੇਰਾ ਹੀ ਹੋਣਾ ਸਰਗੀ ਵੇਲੇ, ਪਰ ਬੂਹਾ ਖੋਲ੍ਹਣਾ, ਬੂਹੇ ਵੀ ਐਵੇਂ ਲੱਕੜ ਦਾ ਹੀ ਬੂਹਾ ਹੁੰਦਾ ਸੀ, ਖੋਲ੍ਹ ਕੇ ਅੱਬੂ ਨੂੰ ਕਹਿਣਾ ਜਾਓ ਉਠਾ ਕੇ ਆਓ ਸਾਰਿਆਂ ਨੂੰ। ਅਤੇ ਅਸੀਂ ਫਟਾਫਟ ਜਿਹੜੇ ਨਾਲ ਦੇ ਪੜੋਸੀਆਂ ਦੇ ਕੁੰਡੇ ਵਜਾਉਂਦੇ ਜਾਣਾ, ਫੁੱਫੋ ਦੇ ਘਰ ਜਾਣਾ, ਉਹਨਾਂ ਦੀ ਵੀ ਜ਼ੋਰ ਦੀ ਕੁੰਡੀ ਵਜਾਣੀ, ਫੁੱਫੋ ਨੇ ਕਹਿਣਾ ਅੱਛਾ ਉੱਠ ਗਏ ਆ, ਬਸ ਉੱਥੋਂ ਹੀ ਫਿਰ ਪਿਛਲੇ ਪੈਰ ਨਾਲ ਬਰੀਕਾਂ ਲੱਗ ਜਾਂਦੀਆਂ ਸਨ, ਅਸੀਂ ਘਰ ਆ ਜਾਂਦੇ ਹੁੰਦੇ ਸਨ। ਲੇਕਿਨ ਦੋ ਚਾਰ ਘਰਾਂ ਦੇ ਦਰਵਾਜ਼ੇ ਖੜਕਾ ਕੇ ਨਾ ਤੇਜ਼ੀ ਦੇ ਨਾਲ, ਫੁਰਤੀ ਦੇ ਨਾਲ ਜਾਂਦੇ ਸਨ, ਅਤੇ ਫੁਰਤੀ ਨਾਲ ਆ ਜਾਂਦੇ ਸਾਂ ਘਰ। ਲੇਕਿਨ ਪੜੋਸੀਆਂ ਨੂੰ ਜ਼ਰੂਰ ਜਗਾਇਆ ਜਾਂਦਾ ਸੀ, ਖਿਆਲ ਰੱਖਿਆ ਜਾਂਦਾ ਸੀ। ਕੁਛ ਲੋਕ ਪੀਪੇ ਵਾਲੇ ਆਉਂਦੇ ਸਨ, ਢੋਲ ਵਾਲੇ, ਫਿਰ ਉਹਨਾਂ, ਲੇਕਿਨ ਉਹ ਢੋਲ ਵਾਲੇ ਵੀ ਗਲੀਆਂ 'ਚ ਫਿਰਦੇ ਸਨ ਨਾ, ਇੱਕ ਇਲਾਕੇ ਤੋਂ ਸ਼ੁਰੂ ਹੋ ਕੇ, ਅਤੇ ਉਹ ਫਿਰ ਬਾਜ਼ ਦਫਾ ਐਂਡ 'ਚ ਜਿਸ ਜਗ੍ਹਾ ਪਹੁੰਚਦੇ ਸਨ, ਟਾਈਮ ਜ਼ਿਆਦਾ ਹੋ ਚੁੱਕਿਆ ਹੁੰਦਾ ਸੀ। ਇਸ ਤੋਂ ਲੋਕ ਪਹਿਲਾਂ ਉੱਠਦੇ ਸਨ ਕਿ ਵੀ ਬਾਜ਼ ਔਰਤਾਂ ਨੇ ਫਿਰ ਉੱਠ ਕੇ ਆਟਾ ਵੀ ਗੁੰਨਣਾ ਹੁੰਦਾ ਸੀ, ਕਿਉਂਕਿ ਉਸ ਜ਼ਮਾਨੇ 'ਚ ਫਰਿੱਜ ਵਗੈਰਾ ਨਹੀਂ ਹੁੰਦੇ ਸਨ। ਫਿਰ ਤਾਜ਼ਾ ਆਟਾ ਗੁੰਨਦੀਆਂ ਸਨ ਔਰਤਾਂ, ਰੋਟੀ ਪਕਾਉਣੀ ਹੈ, ਅਤੇ ਉਹ ਜਲਦੀ ਉੱਠ ਕੇ ਸਾਰੇ ਕੰਮ ਕੀਤੇ ਜਾਂਦੇ ਸਨ। ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ 1 ਘੰਟਾ ਪਹਿਲਾਂ ਉੱਠੋ, ਜ਼ਿਆਦਾ ਟਾਈਮ ਪਹਿਲੇ ਉੱਠਣਾ ਪੈਂਦਾ ਸੀ, ਕਿਉਂਕਿ ਸਾਰੇ ਕੰਮ ਤੁਸੀਂ ਕਰਨੇ ਨੇ, ਲੱਕੜਾਂ ਦੇ ਚੁੱਲ੍ਹਿਆਂ 'ਤੇ ਕਰਨੇ ਨੇ, ਅਤੇ ਫਿਰ ਥੋੜ੍ਹਾ ਟਾਈਮ ਜ਼ਿਆਦਾ ਲੱਗ ਜਾਂਦਾ ਸੀ ਸਹਿਰੀ ਵਿੱਚ। ਔਰ ਮਸਜਿਦ ਤੋਂ ਵੀ ਐਲਾਨਾਤ ਹੁੰਦੇ ਸਨ। ਮਸਾਜਿਦ ਵਿੱਚ ਤਾਂ ਅੱਜ ਵੀ ਐਲਾਨਾਤ ਹੁੰਦੇ ਨੇ, ਲੇਕਿਨ ਉਸ ਜ਼ਮਾਨੇ ਵਿੱਚ ਹਰ 10 ਮਿੰਟ ਬਾਅਦ ਐਲਾਨ ਹੁੰਦਾ ਸੀ ਕਿ ਹਰ 10 ਮਿੰਟ ਬਾਅਦ ਕਹਿੰਦੇ ਸਨ ਕਿ ਵੀ ਉੱਠ ਜਾਵੋ, ਰੋਜ਼ੇ ਦਾ ਟਾਈਮ ਹੋ ਗਿਆ, ਇੰਨਾ ਟਾਈਮ ਹੋ ਗਿਆ, ਇੰਨਾ ਰਹਿ ਗਿਆ ਵੇ, ਇੰਨੇ ਵੱਜ ਕੇ ਇੰਨੇ ਮਿੰਟ 'ਤੇ ਰੋਜ਼ਾ ਬੰਦ ਹੋ ਜਾਣਾ ਵੇ। ਉਹ ਮਸਾਜਿਦ ਤੋਂ ਵੀ ਬਾਰ-ਬਾਰ ਐਲਾਨ ਹੁੰਦੇ ਸਨ, ਅਤੇ ਬੜਾ ਹੀ ਇੱਕ ਰੂਹ ਪਰਵਰ ਜਿਹਾ ਕਹਿੰਦੇ ਨਾ ਮੰਜ਼ਰ ਹੁੰਦਾ ਸੀ ਕਿ ਤੁਸੀਂ ਸਹਿਰੀ ਲਈ ਉੱਠਦੇ ਸੋ, ਉਹ ਬਰਕਤਾਂ ਵਾਲਾ ਟਾਈਮ, ਅਤੇ ਉਸ ਦੂਸਰੇ ਪਾਸੇ ਅਜ਼ਾਨ ਦੀਆਂ ਆਵਾਜ਼ਾਂ ਆ ਰਹੀਆਂ ਨੇ,
ਮਸਜਿਦਾਂ ਵਿੱਚ ਨਾਤਾਂ ਪੜ੍ਹੀਆਂ ਜਾ ਰਹੀਆਂ ਨੇ ਔਰ ਐਲਾਨਾਤ ਹੋ ਰਹੇ ਨੇ ਔਰ ਬੜਾ ਹੀ ਅੱਛਾ ਲੱਗਦਾ ਸੀ। ਤੇ ਸਾਡੇ ਵੀ ਮੁਫਤੀ ਸਾਹਿਬ ਜਿਹੜੇ ਹੁੰਦੇ ਸਨ ਉਹ ਐਲਾਨ ਕਰਦੇ ਹੁੰਦੇ ਸਨ, ਬਾਰ ਸਾਨੂੰ ਦੱਸ ਦਿੰਦੇ ਹੁੰਦੇ ਸਨ। ਅਸੀਂ ਐਲਾਨ ਦੇ ਇੰਤਜ਼ਾਰ 'ਚ ਹੁੰਦੇ ਸਾਂ ਕਿ ਬਈ ਹੁਣ ਦੱਸਣ ਕਿੰਨੇ ਮਿੰਟ ਬਾਕੀ ਰਹਿ ਗਏ ਨੇ। ਉਹ ਕਹਿੰਦੇ ਜਾਗਤੇ ਰਹਿਣਾ ਤਾਂ ਹਮਾਰੇ ਬਿਨਾ ਰਹਿਣਾ, ਉਹ ਹਿਸਾਬ ਹੈ ਅਸੀਂ ਪਰ ਮੁਫਤੀ ਸਾਹਿਬ ਦੇ ਐਲਾਨ ਦਾ ਇੰਤਜ਼ਾਰ ਕਰਨੇ ਹੁੰਦੇ ਸਭ। ਇੰਨੇ ਮਿੰਟ ਰਹਿ ਗਏ ਨੇ, ਹੁਣ ਪਾਣੀ ਪੀ ਲਓ, ਇੰਨੇ ਮਿੰਟ ਰਹਿ ਗਏ ਨੇ, ਹੁਣ ਇਹ ਚੀਜ਼ ਖਤਮ ਕਰ ਲਓ, ਤੇ ਨਾਲ ਐਲਾਨ ਚੱਲਦੇ ਹੁੰਦੇ ਸਨ। ਤੇ ਮੁਫਤੀ ਸਾਹਿਬ ਕਹਿੰਦੇ ਹੁੰਦੇ ਸਨ, बिरादराने इस्लाम सहरी का वक्त हो चुका है, आप हजरात से गुजारिश है कि सहरी का एहतमाम हो इंतज़ाम कर ले। ਤੇ ਉਹ ਨਾਲ ਇਸ ਤਰ੍ਹਾਂ ਕਹਿੰਦੇ ਹੁੰਦੇ ਸਨ। ਜੁਮਲੇ ਅੱਜ ਤੱਕ ਜ਼ਿਹਨ ਵਿੱਚ ਨੇ ਕਿ ਉਹ ਗੂੰਜਦੇ ਨੇ ਉਸੇ ਤਰ੍ਹਾਂ ਹੀ ਉਹਨਾਂ ਦੀ ਆਵਾਜ਼ ਦੇ ਨਾਲ। ਤੇ ਇਸ ਤਰ੍ਹਾਂ ਫਿਰ ਅਸੀਂ ਸਹਿਰੀ ਖਾਣੇ ਹੁੰਦੇ ਸਾਂ। ਔਰ ਉਸ ਜ਼ਮਾਨੇ ਦੇ ਸਾਰੇ ਲੋਕ ਇਸ ਤਰ੍ਹਾਂ ਸਨ ਕਿ ਮਸਾਜਿਦ ਵਿੱਚ ਐਲਾਨ ਹੋਣਾ, ਜਾਂ ਪੀਪੇ ਵਾਲੇ ਆਉਂਦੇ ਸਨ ਜਾਂ ਢੋਲ ਵਾਲੇ ਆਉਂਦੇ ਸਨ, ਕੋਈ ਨਾਤਾਂ ਪੜ੍ਹ ਕੇ ਜਗਾਉਂਦਾ ਸੀ। ਲੇਕਿਨ ਲੋਕ ਜਿਹੜਾ ਨਾ ਨੇਕੀਆਂ ਸਮੇਟਦੇ ਸਨ ਕਿ ਨੇਕੀਆਂ ਦਾ ਮਹੀਨਾ ਵੇ, ਕਿਸੇ ਨੂੰ ਅਸੀਂ ਇਫਤਾਰੀ ਕਰਾ ਦਈਏ, ਕਿਸੇ ਨੂੰ ਰੋਜ਼ਾ ਰਖਾ ਦਈਏ। ਰੋਜ਼ਾ ਰਖਾਉਣ ਦਾ ਵੀ ਬੜਾ ਸਵਾਬ ਹੁੰਦਾ ਸੀ। ਤੇ ਉਹ ਕੀ ਕਹਿੰਦੇ ਨੇ, ਉਹ ਫਿਰ ਲੋਕ ਮਸਾਜਿਦ ਵਿੱਚ ਵੀ ਥੋੜ੍ਹਾ ਖਾਣਾ ਬਣਾ ਕੇ ਔਰਤਾਂ ਭੇਜ ਦਿੰਦੀਆਂ ਸਨ, ਕਿਉਂਕਿ ਜ਼ਿਆਦਾਤਰ ਮੁਸਾਫਿਰ ਕੋਈ ਐਸਾ ਬੰਦਾ ਜਿਹੜਾ ਕਿ ਦੂਸਰੇ ਸ਼ਹਿਰ ਤੋਂ ਆਇਆ, ਕੁਝ ਕਿਉਂਕਿ ਹੋਟਲ ਇੰਨੇ ਦਸਤਿਆਬ ਨਹੀਂ ਹੁੰਦੇ ਸਨ, ਤੇ ਫਿਰ ਮਸਜਿਦ ਵਿੱਚ ਥੋੜ੍ਹਾ ਖਾਣਾ ਬਣਾ ਕੇ 2-4 ਪਰੌਂਠੇ ਕੋਈ ਸ਼ੈ ਭੇਜ ਦਿੱਤੀ ਜਾਂਦੀ ਸੀ, ਕਿਸੇ ਨੇ ਹੋਰ ਨਵੀਂ ਭੇਜ ਦਿੱਤਾ। ਇਸ ਤਰ੍ਹਾਂ ਉੱਥੇ ਜਿਹੜੇ ਆਏ ਹੁੰਦੇ ਸਨ ਲੋਕ, ਜਿਹੜੇ ਮੁਸਾਫਿਰ ਹੁੰਦੇ ਸਨ, ਉਹ ਫਿਰ ਰੋਜ਼ਾ ਰੱਖ ਲੈਂਦੇ ਹੁੰਦੇ ਸਨ। ਇਹ ਬੜਾ ਸਵਾਬ ਦਾ ਕੰਮ ਹੈ, ਰੋਜ਼ਾ ਰਖਾਉਣਾ ਵੀ ਤੇ ਰੋਜ਼ਾ ਖੁਲਵਾਉਣਾ ਵੀ। ਤੇ ਇਸ ਤਰ੍ਹਾਂ ਫਿਰ ਲੋਕ ਨੇਕੀਆਂ ਕਮਾਉਣ। ਲੋਕ ਛੋਟੀ ਤੋਂ ਛੋਟੀ ਲੋਕ ਕਹਿੰਦੇ ਸਨ ਵੀ ਛੋਟਾ ਜਿਹਾ ਕਰ ਦੇਵੋ ਪਰ ਨੇਕੀ ਕਮਾ ਲਵੋ, ਨੇਕੀਆਂ ਦਾ ਮਹੀਨਾ ਵੀ ਛੋਟੀ ਤੋਂ ਛੋਟੀ ਗੱਲ ਦੇ ਖਿਆਲ ਰੱਖਿਆ ਜਾਂਦਾ ਸੀ। ਤੇ ਇਸ ਤਰ੍ਹਾਂ ਫਿਰ ਬੜਾ ਅੱਛਾ ਜਿਹਾ ਮਾਹੌਲ ਹੁੰਦਾ ਸੀ। ਲੋਕ ਕੀ ਕਹਿੰਦੇ, ਸਾਦਾ ਤਰਜ਼ੇ ਜ਼ਿੰਦਗੀ ਔਰ ਸਾਦੇ ਲੋਕ। ਬਹੁਤ ਜ਼ਿਆਦਾ ਉਹ ਨਹੀਂ ਹੁੰਦਾ ਸੀ ਕਿ ਬਈ ਸ਼ਸ਼ਕਿਆਂ ਵਾਲੇ ਰੋਜ਼ੇ ਖੁੱਲ੍ਹਣੇ ਨੇ ਕਰਨੇ ਨੇ, ਲੇਕਿਨ ਈਮਾਨ ਦੀ ਪੁਖਤਗੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਸੀ ਕਿ ਕੋਈ ਪਰਵਾਹ ਨਹੀਂ ਹੁੰਦੀ ਸੀ ਅਸੀਂ ਪੂਰਾ ਦਿਨ ਰੋਜ਼ਾ ਰੱਖਿਆ ਤੇ ਅਸੀਂ ਹੁਣ ਸਾਦੇ ਜੇ ਸਾਲਨ ਰੋਟੀ ਦੇ ਨਾਲ ਹੀ ਰੋਜ਼ਾ ਖੋਲਾਂਗੇ। ਨਹੀਂ, ਬਸ ਅੱਲਾ ਦੀ ਦਿੱਤੀ ਉਸ ਨਿਮਤ ਦਾ ਵੀ ਸ਼ੁਕਰ ਅਦਾ ਕੀਤਾ ਜਾਂਦਾ ਸੀ ਕਿ ਸਾਡੇ ਸਾਹਮਣੇ ਰਿਜ਼ਕ ਅੱਲਾ ਨੇ ਦੇ ਦਿੱਤਾ ਵੇ। ਤੇ ਉਹ ਰੋਟੀ ਖਾ ਕੇ ਸਭ ਤੋਂ ਪਹਿਲੇ ਹੱਥ ਉੱਠਦੇ ਹੁੰਦੇ ਸਨ ਕਿ ਯਾ ਅੱਲਾ ਤੇਰਾ ਸ਼ੁਕਰ ਹੈ। ਤੇ ਅਸੀਂ ਆਪਣੇ ਅੰਮੀ ਨੂੰ ਵੀ ਦੇਖਦੇ ਸਭ ਕਿ ਰੋਟੀ ਖਾਂਦੀ ਸਭ ਤੋਂ ਪਹਿਲੇ ਇਸ ਤਰ੍ਹਾਂ ਸ਼ੁਕਰ ਅਦਾ ਕੀਤਾ ਜਾਂਦਾ, ਬਾਕਾਇਦਾ ਹੱਥ ਚੁੱਕ ਕੇ ਨਾ ਸ਼ੁਕਰ ਅਦਾ ਕੀਤਾ ਜਾਂਦਾ ਸੀ ਕਿ ਯਾ ਅੱਲਾ ਤੇਰਾ ਸ਼ੁਕਰ ਹੈ। ਹੁਣ ਉਸ ਤਰ੍ਹਾਂ ਸ਼ੁਕਰਾਨੇ ਵਾਲੇ ਹੱਥ ਖਾਣਾ ਖਾ ਕੇ ਅਸੀਂ ਵੀ ਉਸ ਰੂਟੀਨ ਵਿੱਚ ਉੱਠ ਜਾਂਦੇ ਹਾਂ ਕਿ ਬਸ ਉੱਠੋ, ਹੱਥ ਧੋ ਲਓ, ਟਿਸ਼ੂ ਨੂੰ ਸਾਫ਼ ਕਰ ਲਓ। ਲੇਕਿਨ ਉਹ ਸ਼ੁਕਰਾਨੇ ਦੇ ਲਈ ਜਿਸ ਤਰ੍ਹਾਂ ਹੱਥ ਉੱਠਦੇ ਹੁੰਦੇ ਸਨ, ਉਹ ਕੀ ਕਹਿੰਦੇ ਨੇ, ਹੁਣ ਬਹੁਤ ਘੱਟ ਉਹ ਮੰਜ਼ਰ ਦੇਖਣ 'ਚ ਮਿਲਦਾ ਵੇ ਕਿ ਰੁੱਖੀ ਸੁੱਕੀ ਖਾ ਕੇ ਵੀ ਲੋਕ ਅੱਲਾ ਦਾ ਸ਼ੁਕਰ ਅਦਾ ਕਰਦੇ ਸਨ, ਉਸ ਰੱਬ ਦਾ ਕਿ ਯਾ ਅੱਲਾ ਤੂੰ ਸਾਨੂੰ, ਇਹ ਕਹਿੰਦੇ ਨੇ ਅੱਲਾ ਪਾਕ ਕਿਸੇ ਨੂੰ ਕਦੀ ਭੁੱਖਾ ਨਹੀਂ ਸਵਾਉਂਦਾ। ਉਹ ਭੁੱਖਾ ਬੰਦਾ ਉੱਠਦਾ ਜ਼ਰੂਰ ਹੈ ਪਰ ਰਾਤ ਨੂੰ ਕੁਛ ਨਾ ਕੁਛ ਉਹ ਖਾ ਕੇ ਹੀ ਸੌਂਦਾ ਵੇ। ਤੇ ਇਸ ਤਰ੍ਹਾਂ ਉਸ ਰੱਬ ਦੀਆਂ ਨਿਅਮਤਾਂ ਬੇਸ਼ੁਮਾਰ ਨੇ। ਉਸ ਰੱਬ ਨੇ ਇੰਨਾ ਨਵਾਜ਼ਿਆ ਵੇ ਕਿ ਇੱਕ ਜਿਹੜਾ ਚੀਂਟੀ ਵੀ ਹੈ, ਜਿਹੜੀ ਕੀੜੀ ਵੀ ਹੈ, ਉਹਦਾ ਵੀ ਰਿਜ਼ਕ ਅੱਲਾ ਲਿਖਿਆ। ਕਿੰਨੀ ਉਹਦੀ ਮਖਲੂਕ ਹੈ ਔਰ ਉਹਨੇ ਦੇਖੋ ਸਭ ਦਾ ਰਿਜ਼ਕ ਲਿਖਿਆ। ਸਮੁੰਦਰ ਵਿੱਚ ਚਲੇ ਜਾਓ ਤਾਂ ਉਹਦੀ ਮਖਲੂਕ ਉਹਦੇ ਵਿੱਚ ਇੰਨੀ ਇੱਕ ਸਾਹਮਣੇ ਕਿ ਅੱਜ ਤੱਕ ਉਹਨੂੰ ਪੂਰਾ ਦੇਖ ਨਹੀਂ ਸਕੇ ਲੋਕ। ਇੱਕ ਦੁਨੀਆ ਵਿੱਚ ਪੂਰੀ ਸਮੁੰਦਰ ਦੇ ਅੰਦਰ ਇੰਨੇ ਜਾਨਦਾਰ ਉੱਥੇ ਫਿਰ ਰਹੇ ਨੇ। ਅਸਮਾਨ 'ਤੇ ਦੇਖ ਲਓ ਕਿੰਨੇ ਕਿਸਮ ਦੇ ਤੁਹਾਨੂੰ ਪਰਿੰਦੇ ਉੱਡਦੇ ਨਜ਼ਰ ਆਉਣਗੇ। ਜ਼ਮੀਨ 'ਤੇ ਰੇਂਗਣ ਵਾਲੇ ਦੇਖ ਲਓ, ਹਸ਼ਰਾਤ ਜਿਹੜੇ ਨੇ ਉਹ ਤੁਹਾਨੂੰ ਕਿੰਨੀ ਕਿਸਮ ਦੇ ਨਜ਼ਰ ਆਉਣਗੇ। ਔਰ ਬੜੇ ਬੜੇ ਜਾਨਵਰ ਔਰ ਇਨਸਾਨਾਂ ਦਾ ਹਜੂਮ। ਪਰ ਉਸ ਰੱਬ ਦਾ ਕਮਾਲ ਦੇਖੋ ਕਿ ਹਰ ਇੱਕ ਦੇ ਮੂੰਹ 'ਚ ਕੁਛ ਨਾ ਕੁਛ ਪੈਂਦਾ। ਕਿਸੇ ਨੂੰ ਰੁੱਖੀ ਮਿਲ ਗਈ, ਕਿਸੇ ਨੂੰ ਸੁੱਕੀ ਮਿਲ ਗਈ, ਕਿਸੇ ਨੂੰ ਗਿੱਲੀ ਮਿਲ ਗਈ, ਪਰ ਉਹ ਰਿਜ਼ਕ ਅਤਾ ਜ਼ਰੂਰ ਕਰ ਦਿੰਦਾ ਕਿ ਉਹਦੇ ਲਈ ਮੁਸ਼ਕਿਲ ਨਹੀਂ। ਇੰਨੀ ਮਖਲੂਕ ਹੈ ਪਰ ਉਹਨੇ ਇੰਤਜ਼ਾਮ ਕੀਤਾ ਹੋਇਆ ਆਪਣੀ ਪੂਰੀ ਮਖਲੂਕ ਦਾ ਕਿ ਕਿਹਨੂੰ ਕੀ ਰਿਜ਼ਕ ਮਿਲਣਾ। ਪਰ ਉਸ ਰਿਜ਼ਕ ਲਈ ਫਿਰ ਤੁਹਾਨੂੰ ਕੋਸ਼ਿਸ਼ ਕਰਨੀ ਪੈਂਦੀ। ਤੇ ਸੁਬਹਾਨ ਅੱਲਾਹ ਵ ਬਿਹਮਦਿਹੀ ਸੁਬਹਾਨ ਅੱਲਾਹੁਲ ਅਜ਼ੀਮ ਕਿ ਜਿੰਨਾ ਵੀ ਸ਼ੁਕਰ ਅਦਾ ਕਰੀਏ ਅੱਲਾ ਪਾਕ ਦੀ ਨਿਅਮਤਾਂ ਦਾ ਤੇ ਘੱਟ ਹੈ। ਤੇ ਜੀ ਨਾਲੋਂ ਨਾਲ ਸਾਡਾ ਸਿਲਸਿਲਾ ਜਾਰੀ ਰਹੇਗਾ। ਤੇ ਸਭ ਤੋਂ ਵੈਸੇ ਤੁਸੀਂ ਰਮਜ਼ਾਨ ਦੇ ਹਵਾਲੇ ਨਾਲ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦੇਵਾਂ ਕਿ ਸੁਬਹਾਨ ਅੱਲਾਹ ਵ ਬਿਹਮਦਿਹੀ ਸੁਬਹਾਨ ਅੱਲਾਹੁਲ ਅਜ਼ੀਮ, ਇਹ ਜਿੰਨਾ ਵੀ ਤੁਸੀਂ ਜ਼ਿਆਦਾ ਪੜ੍ਹੋ ਨਾ ਬਹੁਤ ਅੱਛਾ, ਕਿ ਇਹ ਇੰਨਾ ਜ਼ਿਆਦਾ ਅੱਛਾ ਵੇ ਨਾ ਕਿ ਬਿਰਦ ਕਿ ਤੁਸੀਂ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਪੜ੍ਹ ਲਓ। ਔਰ ਜਿਹੜੀ ਵੀ ਮੈਂ ਬਸ ਇੱਕ ਛੋਟੀ ਜਿਹੀ ਗੱਲ ਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਕੀ ਕਹਿੰਦੇ ਨੇ, ਤੁਸੀਂ ਕੀ ਕਹਿੰਦੇ ਨੇ, ਕੋਈ ਵੀ ਪੜ੍ਹੋ ਨਾ ਅੱਲਾਹ ਤਾਲਾ ਦਾ ਸ਼ਾਨ ਦੇ ਕੋਈ ਅਲਫਾਜ਼, ਅੱਲਾਹ ਤਾਲਾ ਦੇ ਨਾਂ ਦੇ ਪੜ੍ਹੋ, ਕੋਈ ਵਜ਼ੀਫਾ ਪੜ੍ਹੋ, ਕੋਈ ਉਹਦੇ ਕੁਛ ਵੀ ਪੜ੍ਹੋ,
ਪਰ ਇਹ ਵੀ ਕਿ ਉਹ ਜਿਹੜਾ ਨਾ ਸ਼ੁਮਾਰ ਨਾ ਕਰਿਆ ਕਰੋ, ਬੇਸ਼ੁਮਾਰ ਪੜ੍ਹੋ। ਜਿੰਨਾ ਤੁਸੀਂ ਪੜ੍ਹਦੇ ਹੋ ਉਹ ਤਸਬੀਹ ਹੱਥ 'ਚ ਜ਼ਰੂਰ ਪੜ੍ਹੋ ਕਿ ਤਸਬੀਹ ਨਾਲ ਇੱਕ ਤੁਹਾਡਾ ਤਾਲੁਕ ਬਣਦਾ ਵੇ, ਜਦ ਦਾਣਾ ਤੁਸੀਂ ਸੁੱਟਦੇ ਹੋ ਨਾ ਇੱਕ ਤਾਲੁਕ ਬਣਦਾ। ਲੇਕਿਨ ਜਿਸ ਤਰ੍ਹਾਂ ਰੱਬ ਦੀਆਂ ਨਿਅਮਤਾਂ ਬੇਸ਼ੁਮਾਰ ਨੇ ਨਾ, ਇਸ ਤਰ੍ਹਾਂ ਸਾਨੂੰ ਵੀ ਚਾਹੀਦਾ ਕਿ ਬਸ ਕੋਈ ਸ਼ੁਮਾਰ ਨਾ ਕਰੀਏ। ਅਸੀਂ ਇਹ ਨਾ ਕਰੀਏ ਕਿ ਅਸੀਂ 1000 ਦਫਾ ਪੜ੍ਹ ਲਿਆ ਜੀ ਬਸ ਠੀਕ ਹੈ, ਨਹੀਂ ਜੀ ਪਤਾ ਨਹੀਂ ਕਿੰਨਾ ਪੜ੍ਹਿਆ ਲੇਕਿਨ ਪੜ੍ਹ ਲਿਆ ਬਸ ਉਸ ਰੱਬ ਵਾਸਤੇ, ਤੇ ਉਹਦੀ ਸ਼ਾਨ ਅਸੀਂ ਬਿਆਨ ਕਰ ਨਹੀਂ ਸਕਨੇ ਆ। ਉਹਦੇ ਕੀ ਕਹਿੰਦੇ ਨੇ, ਔਰ ਬਰਕਤਾਂ ਵਾਲਾ ਮਹੀਨਾ में ਇਹ ਮਹੀਨਾ ਤੇ ਫਿਰ ਇਹੀ ਹੈ ਕਿ ਸਮੇਟ ਲਓ, ਜਿੰਨਾ ਸਮੇਟ ਸਕਦੇ ਹੋ ਸਮੇਟ ਲਓ। ਤੇ ਇਬਾਦਤਾਂ ਦੇ ਹਵਾਲੇ ਦੇ ਨਾਲ ਜਿਹੜਾ ਵੀ ਇਸ ਮਹੀਨੇ ਦਾ ਮਕਸਦ ਸਿਰਫ ਇਹ ਨਹੀਂ ਹੈ ਕਿ ਚੰਗੇ ਚੰਗੇ ਤੁਸੀਂ ਖਾਣੇ ਪਕਾਣੇ ਨੇ ਤੇ ਪਕੌੜੇ ਖਾਣੇ ਨੇ ਤੇ ਸਮੋਸੇ, ਹੁਣ ਤੇ ਬਹੁਤ ਹੀ ਜ਼ਿਆਦਾ ਹੋ ਗਿਆ ਵੀ ਨਾ, ਤੇ ਖਾਓ ਪੀਓ ਬਈ। ਤੇ ਪਰ ਇਹ ਵੀ ਕਿ ਨਾਲ ਜਿਹੜਾ ਆਪਣੇ ਰੱਬ ਦੀ ਸ਼ੁਕਰਗੁਜ਼ਾਰੀ ਜ਼ਰੂਰ ਕਰੋ। ਇੱਕ ਆਪਣਾ ਦਿਲ ਦਾ ਤਾਲੁਕ ਬਣਾ, ਬਸ ਉਹ ਜੇ ਦਿਲ ਦਾ ਤਾਲੁਕ ਬਣ ਜਾਂਦਾ ਨਾ, ਜੇ ਤੁਹਾਨੂੰ ਕਹਿੰਦਾ ਮੈਂ ਤੁਹਾਡੀ ਸ਼ਹਿ ਰੱਖ ਦੇ ਕਰੀਬ ਆ, ਅੱਖਾਂ ਬੰਦ ਕਰਕੇ ਦਾ ਤਸੱਵੁਰ ਕਰੋ ਦਿਲ 'ਚ ਜਦੋਂ ਉਹਨੂੰ ਤੁਸੀਂ ਕਰਦੇ ਹੋ, ਬਸ ਉਹ ਤਾਲੁਕ ਕਾਇਮ ਹੋਣਾ ਚਾਹੀਦਾ। ਬਾਕੀ ਇਹ ਗਿਣਤੀਆਂ ਇਹ ਬਹੁਤ ਜ਼ਿਆਦਾ ਕਾਊਂਟਿੰਗ ਜਿਹੜੀ ਹੈ ਨਾ, ਇਹ ਨਹੀਂ, ਤੁਹਾਡਾ ਉਹਦੇ ਨਾਲ ਦਿਲ ਦਾ ਤਾਲੁਕ ਕਾਇਮ ਹੋਣਾ ਚਾਹੀਦਾ ਕਿ ਤੁਸੀਂ ਅੱਖ ਬੰਦ ਕਰੋ ਨਾ। ਔਰ ਅੱਲਾ ਦੀ ਜ਼ਾਤ ਐਸੀ, ਤੁਸੀਂ ਖੁਦ ਵੀ ਜਾਣਦੇ ਹੋ, ਮੈਂ ਕੋਈ ਐਸੀ ਕੋਈ ਉਹ ਕੋਤ ਨਹੀਂ ਆ ਕਿ ਜਿਹਦੇ ਨਾਲ ਤੁਸੀਂ ਹਰ ਗੱਲ ਕਰ ਸਕਦੇ ਹੋ। ਜ਼ਿੰਦਗੀ 'ਚ ਬਹੁਤ ਸਾਰੇ ਮਾਮਲਾਤ ਹੁੰਦੇ ਨੇ ਕਿ ਅਸੀਂ ਕੋਈ ਗੱਲ ਕਿਸੇ ਕੋਲੋਂ ਲੁਕਾਉਂਦੇ ਹਾਂ, ਕੋਈ ਗੱਲ ਕਿਸੇ ਕੋਲੋਂ ਲੁਕਾਉਂਦੇ ਹਾਂ, ਮਸਲੇਤਨ ਸਹੀ, ਕਦੀ ਕੋਈ ਹੋਰ ਮਸਲਾ ਹੋ ਜਾਂਦਾ ਹੈ, ਕਦੀ ਕੁਛ, ਕਦੀ ਕਿਸੇ ਦੀ ਦਿਲ ਆਜ਼ਾਰੀ ਨਾ ਹੋ ਜਾਏ, ਕਦੀ ਕਿਸੇ ਨੇ ਸਾਡਾ ਦਿਲ ਦੁਖਾਇਆ ਦਾ, ਬਹੁਤ ਸਾਰੇ ਮਾਮਲਾਤ ਹੁੰਦੇ ਨੇ ਸਾਡੇ, ਪਰ ਅਸੀਂ ਬਾਜ਼ ਦਫਾ ਕਿਸੇ ਨੂੰ ਨਹੀਂ ਕਹਿ ਸਕਦੇ। ਪਰ ਰੱਬ ਨੂੰ ਹਰ ਚੀਜ਼ ਸਾਡੀ ਪਤਾ ਹੋਵੇ, ਤੇ ਰੱਬ ਦੇ ਅੱਗੇ ਇਨਸਾਨ ਦਿਲ ਖੋਲ ਕੇ ਰੱਖ ਦਿੰਦਾ ਹੈ। ਫਿਰ ਉਹਦੇ ਨਾਲ ਗੱਲ ਕਰਿਆ ਕਰੋ, ਉਹਨੂੰ ਦੱਸਿਆ ਕਰੋ ਕਿ ਮੈਨੂੰ ਇਹ ਮਸਲਾ ਹੈ, ਮੈਨੂੰ ਉਹਦੇ ਨਾਲ ਆਪਣਾ ਤਾਲੁਕ ਬਣਾਓ। ਬਸ ਗੱਲ ਕਰੋ ਆਪਣੇ ਰੱਬ ਦੇ ਨਾਲ, ਉਹਨੂੰ ਦੱਸੋ ਕਿ ਮੇਰਾ ਇਹ ਹਾਲ ਹੈ। ਉਹ ਬੇਸ਼ੱਕ ਜਾਣਦਾ ਵੇ, ਪਰ ਉਹਨੂੰ ਚੰਗਾ ਲੱਗਦਾ ਆਪਣੇ ਬੰਦੇ ਦਾ ਮੰਗਣਾ, ਆਪਣੇ ਬੰਦੇ ਦਾ ਸਜਦਾ ਰੇਜ਼ ਹੋਣਾ ਉਹਨੂੰ ਬੜਾ ਪਸੰਦ ਹੈ। ਬਸ ਰੱਬ ਦੇ ਅੱਗੇ ਆਪਣਾ ਦਿਲ ਸਾਰਾ ਫਰੋਲ ਦਿਆ ਕਰੋ, ਜੋ ਦਿਲ ਵਿੱਚ ਹੈ ਨਾ ਉਹ ਰੱਬ ਦੇ ਅੱਗੇ ਫਰੋਲ ਦਿਆ ਕਰੋ। ਉਹਨੂੰ ਦੱਸ ਦਿਆ ਕਰੋ ਕਿ ਮੈਨੂੰ ਇਹ ਮਸਲਾ ਹੈ, ਮੈਨੂੰ ਇਹ ਤਕਲੀਫ ਹੈ। ਉਹਦੇ ਨਾਲ ਇੱਕ ਤਾਲੁਕ ਕਾਇਮ ਕਰ ਲਵੋ, ਅਤੇ ਉਹਦੇ ਨਾਲ ਬੜੀ ਫਿਰ ਆਸਾਨੀ ਹੋ ਜਾਂਦੀ ਤੁਹਾਡੀ ਜ਼ਿੰਦਗੀ, ਤੁਸੀਂ ਹਲਕੇ ਹੋ ਜਾਂਦੇ ਹੋ। ਤੁਹਾਡੀ ਪਰੇਸ਼ਾਨੀਆਂ ਨੂੰ ਫਿਰ ਉਹ ਖ਼ਤਮ ਕਰਦਾ ਵੇ, ਅਸਬਾਬ ਪੈਦਾ ਕਰਦਾ ਹੈ, ਲੇਕਿਨ ਤੁਹਾਡਾ ਜਿਹੜਾ ਜੀ ਹੌਲਾ ਹੋ ਜਾਂਦਾ ਹੈ। ਬਹੁਤ ਬਾਜ਼ ਦਫਾ ਦਿਲ 'ਤੇ ਐਸੀ ਚੀਜ਼ ਹੁੰਦੀ ਹੈ, ਅਸੀਂ ਕਹਿੰਦੇ ਅਸੀਂ ਕਿਹਨੂੰ ਕਹੀਏ, ਉਹ ਰੱਬ ਨੂੰ ਕਹੋ ਜੋ ਵੀ ਗੱਲ ਹੈ ਨਾ ਉਹ, ਕਿਉਂਕਿ ਕੋਈ ਗੱਲ ਪੋਸ਼ੀਦਾ ਨਹੀਂ। ਤੇ ਚਲੋ ਜੀ ਚੱਲਦੇ ਹਾਂ। ਦੂਸਰਾ ਰੋਜ਼ਾ ਵੀ ਅੱਲਾ ਦਾ ਸ਼ੁਕਰ ਹੈ ਸਾਡਾ ਅੱਛਾ ਗੁਜ਼ਰ ਰਿਹਾ ਵੇ। ਤੇ ਹੁਣ ਮੈਂ ਅਸਰ ਪੜਾਂਗੀ, ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਨਾ ਜਾਵਾਂਗੇ ਫਿਰ ਰਾਫੀ ਹਾਊਸ ਜਾਣਾ ਵੀ, ਫਿਰ ਮਗਰਿਬ ਤੋਂ ਪਹਿਲਾਂ ਉੱਥੇ ਪਹੁੰਚਣਾ ਵੀ, ਫਿਰ ਅਸੀਂ ਉੱਥੇ ਰੋਜ਼ਾ ਖੋਲਾਂਗੇ। ਤੇ ਬਾਕੀ ਹੈ ਕਿ ਫਿਰ ਇਨਸ਼ਾਅੱਲਾ ਮਿਲਦੇ ਰਵਾਂਗੇ, ਗੱਪਸ਼ਪ ਸਾਡੀ ਜਾਰੀ ਰਹੇਗੀ। ਤੁਸੀਂ ਵੀ ਆਪਣੇ ਬਚਪਨ ਦੇ ਰੋਜ਼ਿਆਂ ਦੇ ਹਵਾਲੇ ਦੇ ਨਾਲ ਜ਼ਰੂਰ ਕੋਈ ਗੱਲ ਮੈਨੂੰ ਦੱਸਿਓ ਕਿ ਤੁਸੀਂ ਕਿਸ ਤਰ੍ਹਾਂ ਰੋਜ਼ਾ ਰੱਖਦੇ ਸੋ, ਤੁਸੀਂ ਕਿਸ ਉਮਰ ਵਿੱਚ ਰੋਜ਼ਾ ਰੱਖਿਆ। ਚਲੋ ਇਹ ਹੀ ਦੱਸ ਦਈਓ ਕਿ ਤੁਸੀਂ ਸਾਰੇ ਅੱਜ ਕਮੈਂਟ ਵਿੱਚ ਕਿ ਤੁਸੀਂ ਪਹਿਲਾ ਰੋਜ਼ਾ ਕਿਸ ਉਮਰ ਵਿੱਚ ਰੱਖਿਆ। ਕਿਉਂਕਿ ਸ਼ੌਕੀਆ ਬੱਚੇ ਬਹੁਤ ਛੋਟੀ ਉਮਰ 'ਚ ਸ਼ੁਰੂ ਹੋ ਜਾਂਦੇ ਨੇ। ਮੈਨੂੰ ਤਾਂ ਬਿਲਕੁਲ ਯਾਦ ਨਹੀਂ ਹੈ ਕਿ ਮੈਂ ਕਿੰਨੇ ਸਾਲ ਦੀ ਉਮਰ ਵਿੱਚ ਰੱਖਿਆ। ਤੁਸੀਂ ਕਹੋਗੇ ਆਪਣਾ ਯਾਦ ਨਹੀਂ ਹੈ ਤੇ ਸਾਡੇ ਕੋਲੋਂ ਪੁੱਛਦੀ ਪਈ ਹੈ ਪਰ ਐਵੇਂ ਕਿ ਮੈਂ ਬਹੁਤ ਛੋਟੀ ਏਜ ਵਿੱਚ ਰੱਖਣਾ ਸ਼ੁਰੂ ਕੀਤਾ ਸੀ ਰੋਜ਼ਾ, ਤੇ ਫਿਰ ਸ਼ੌਕ ਦੇ ਨਾਲ ਉਹ ਦੱਸਿਆ ਕਿ ਚਿੜੀ ਰੋਜ਼ਾ। ਫਿਰ ਅਸੀਂ ਬਾਜ਼ ਦਫਾ ਕਹਿ ਦਿੰਦੇ ਹੁੰਦੇ ਸਾਂ ਕਿ ਵੀ 2 ਰੋਜ਼ੇ ਰੱਖ ਲਏ ਨੇ ਨਾ ਅਸੀਂ ਅੱਧੇ, ਤੇ ਫਿਰ ਅਸੀਂ ਕੀ ਕਹਿੰਦੇ ਹੁਣ 1 ਰੋਜ਼ਾ ਸਾਡਾ ਪੂਰਾ ਹੋ ਗਿਆ ਅੱਧਾ ਕੱਲ ਰੱਖਿਆ ਸੀ, ਅੱਧਾ ਅੱਜ ਰੱਖਿਆ, ਤੇ ਉਹ 1 ਰੋਜ਼ਾ ਸਾਡਾ ਪੂਰਾ ਹੋ ਗਿਆ ਵੇ। ਇਸ ਤਰ੍ਹਾਂ ਅਸੀਂ ਵੀ ਕਰ ਲੈਂਦੇ ਸੀ, ਰੋਟੀ ਜਿਵੇਂ ਅੱਧੀ ਤੋੜ ਲਵੋ ਫਿਰ ਨਾਲ ਜੋੜ ਦੋ ਤੇ ਇਕੱਠੀ ਹੋ ਗਈ। ਅਸੀਂ ਰੋਜ਼ੇ ਨੂੰ ਵੀ ਇਸ ਤਰ੍ਹਾਂ ਹੀ ਕਰਨੇ ਹੁੰਦੇ ਸਾਂ। ਤੇ ਬਹਰਹਾਲ ਛੋਟੀ ਉਮਰ 'ਚ ਹੀ ਰੱਖਣਾ ਸ਼ੁਰੂ ਕੀਤਾ ਸੀ। ਉਹ ਬਿਲਕੁਲ ਮੈਨੂੰ ਸਹੀ ਯਾਦ ਨਹੀਂ ਹੈ, ਲੇਕਿਨ ਤੁਸੀਂ ਅਗਰ ਤੁਹਾਨੂੰ ਯਾਦ ਹੋਵੇ ਤਾਂ ਤੁਸੀਂ ਜ਼ਰੂਰ ਦੱਸਿਓ ਕਿ ਤੁਸੀਂ ਕਿਹੜੀ ਉਮਰ 'ਚ ਰੋਜ਼ਾ ਰੱਖਿਆ ਔਰ ਤੁਸੀਂ ਸਹਿਰੀ ਵਿੱਚ ਕੀ ਖਾਂਦੇ ਸੋ। ਚਲੋ ਅੱਜ ਇਹ ਹੀ ਸਹੀ, ਤੇ ਅੱਜ ਪੁੱਛ ਰਹੇ ਹਾਂ ਕਿ ਵੀ ਸਹਿਰੀ ਵਿੱਚ ਕੀ ਖਾਂਦੇ ਸੋ। ਰੋਟੀ ਸਾਲਨ, ਦਹੀਂ ਰੋਟੀ, ਪਰੌਂਠਾ, ਫੈਣੀਆਂ ਦਾ ਜ਼ਿਕਰ ਅਸੀਂ ਕੱਲ੍ਹ ਕਰਾਂਗੇ, ਕਿਉਂਕਿ ਅੱਜ ਹੁਣ ਸਾਡੀ ਤਵਾਲਤ ਬਹੁਤ ਹੋ ਗਈ ਹੈ। ਫੈਣੀ ਵੀ ਰਮਜ਼ਾਨ ਦਾ ਖਾਸ ਆਈਟਮ ਹੈ, ਉਹਦੇ ਹਵਾਲੇ ਦੇ ਨਾਲ ਅਸੀਂ ਕੱਲ੍ਹ ਗੁਫ਼ਤਗੂ 'ਚ ਉਹਨੂੰ ਫੈਣੀ ਨੂੰ ਸ਼ਾਮਲੇ ਗੁਫ਼ਤਗੂ ਕਰਾਂਗੇ। ਤੇ ਫਿਰ ਤੁਹਾਡੇ ਨਾਲ ਮਿਲਣੀ ਆ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ ਹਾਜ਼ਰ ਹੋ ਜਾਵਾਂਗੇ। ਇਸ ਤਰ੍ਹਾਂ ਹੀ ਸਾਡੀ ਗੱਪਸ਼ਪ ਦਾ ਸਿਲਸਿਲਾ ਚੱਲਦਾ ਰਹੇਗਾ। ਇੱਕ ख्वाब ਸੁਣਾਵਾ, ਇੱਕ ख्वाब ਸੁਣਾਵਾ, ਇੱਕ ख्वाब ਸੁਣਾਵਾ, ਇੱਕ ख्वाब ਸੁਣਾਵਾ,
आका दा मोहल्ला जिवें अर्श मोहल्ला, आका दा मोहल्ला जिवें अर्श मोहल्ला। कदी आण फरिश्ते कदी जाण फरिश्ते, साडे अज़लो जुड़ गए आका नाल रिश्ते। ओ करमा वाला वेड़ा नज़रां नाल चुमदा जावां, एक ख्वाब सुनावां एक ख्वाब सुनावां। आका दा मोहल्ला जिवें अर्श मोहल्ला, ते आका दा मोहल्ला जिवें अर्श मोहल्ला। ਤੇ ਵੀ ਆਕਾ ਦੇ ਮੁਹੱਲੇ ਦੀਆਂ ਵੀ ਅੱਗੇ ਚੱਲ ਕੇ ਗੱਲਾਂ ਆਣੀਆਂ ਨੇ। ਅਸੀਂ ਜਿਹੜਾ ਹਜ ਸਫ਼ਰ ਦਾ ਸਟਾਰਟ ਕਰਾਂਗੇ ਤੇ ਉਹਦੇ ਵਿੱਚ ਫਿਰ ਆਕਾ ਦੇ ਮੁਹੱਲੇ ਦਾ ਵੀ ਜ਼ਿਕਰ ਆਣਾ ਵੇ ਕਿ ਜਿੱਥੇ ਲੱਗੀਆਂ ਮੇਰੇ ਨਬੀ ਦੀਆਂ ਤਲੀਆਂ, ਮਦੀਨੇ ਦੀਆਂ ਪਾਕ ਗਲੀਆਂ, ਮਦੀਨੇ ਦੀਆਂ ਪਾਕ ਗਲੀਆਂ, ਸਾਰੇ ਜਗ ਨਾਲੋਂ ਲੱਗਦੀਆਂ ਚੰਗੀਆਂ, ਮਦੀਨੇ ਦੀਆਂ ਪਾਕ ਗਲੀਆਂ, ਮਦੀਨੇ ਦੀਆਂ ਪਾਕ ਗਲੀਆਂ। ਤੇ ਮਦੀਨੇ ਦੀ ਪਾਕ ਗਲੀਆਂ ਦਾ ਵੀ ਜ਼ਿਕਰ ਆਏਗਾ ਤੇ ਆਕਾ ਦੇ ਉਹਦਾ ਵੀ ਮੁਹੱਲੇ ਦਾ ਵੀ ਜ਼ਿਕਰ ਆਏਗਾ। ਇਨਸ਼ਾਅੱਲਾ ਇਸ ਤਰ੍ਹਾਂ ਸਾਡਾ ਸਫ਼ਰ ਚੱਲਦਾ ਜਾਏਗਾ। ਅਸੀਂ ਰੋਜ਼ ਨਵੀਂ ਇੱਕ ਯਾਦ ਜਿਹੜੀ ਹੈ ਨਾ ਆਪਣੀ ਫਰੋਲਦੇ ਜਾਵਾਂਗੇ। ਫਿਰ ਮਿਲਨੇ ਆ। ਔਰ ਤੁਹਾਡੀ ਡਿਊਟੀ ਮੇਰੀ ਡਿਊਟੀ ਮੈਂ ਪੂਰੀ ਕਰ ਦਿੱਤੀ ਹੈ ਵੀ ਦੇਖੋ ਪੂਰੀ ਇਮਾਨਦਾਰੀ ਦੇ ਨਾਲ ਮੈਂ ਬੈਠੀ ਹਾਂ ਰੋਜ਼ੇ ਵਿੱਚ, ਤੁਹਾਨੂੰ ਤਕਰੀਰ ਮੈਂ ਪੂਰੀ ਕੀਤੀ ਹੈ, ਮੈਂ ਪੂਰੀ ਆਪਣੀ ਐਨਰਜੀ ਲਾਈ ਹੈ, ਪੂਰਾ ਜਿਹੜਾ ਨਾ ਮੈਂ ਕੋਈ ਡੰਡੀ ਨਹੀਂ ਮਾਰੀ ਹੈ। ਇਸ ਤਰ੍ਹਾਂ ਤੁਸੀਂ ਵੀ ਕੋਈ ਡੰਡੀ ਮਾਰਨੀ ਨਹੀਂ ਹੈ, ਤੁਸੀਂ ਕਮੈਂਟ ਜ਼ਰੂਰ ਕਰਨਾ ਵੀ। ਤੇ ਫਿਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ।